ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਜੀਐਨ ਟਾਇਰ ਐਂਡ ਲੂਬਵਾੜੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਟ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਇਟਵਾਲ 559 374 4541। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੋ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਰੋਨਾ ਵਾਇਰਸ ਨੇ ਲਿਆ ਦਿੱਤੀ ਇੱਕ ਹਿਸਾਬ ਦੇ ਨਾਲ ਪੂਰੇ ਹੀ ਪਰਲੋ। ਇੰਡੀਆ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਲਾਕਡਾਊਨ, ਪੰਜਾਬ ਦੇ ਵਿੱਚ ਲੱਗ ਗਿਆ ਕਰਫਿਊ। ਹਾਂ, ਹੁਣ ਤਾਂ ਲਾਕਡਾਊਨ ਤੋਂ ਅਗਲਾ ਸਟੈਪ ਆ ਰਿਹਾ ਕਈ ਰਾਜਾਂ ਦੇ ਵਿੱਚ, ਮਤਲਬ ਕਿ ਕਰਫਿਊ ਪੰਜਾਬ ਦੇ ਵਿੱਚ ਲੱਗ ਗਿਆ। ਚਲੋ ਉਹਦੀ ਗੱਲ ਆਪਾਂ ਬਾਅਦ 'ਚ ਕਰ ਲੂੰਗੇ। ਤਾਂ ਇਸ ਵੇਲੇ ਗੱਲ ਜਿਹੜੀ ਆ ਲਾਕਡਾਊਨ ਤੋਂ ਅੱਗੇ ਜਾ ਰਹੀ ਆ। ਤਾਂ ਦੇਰ ਸ਼ਾਮ, ਹਾਲਾਂਕਿ ਪੰਜਾਬ ਹੈ ਜਿਹੜਾ ਉਹ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਕਰਫਿਊ ਇੰਪੋਜ਼ ਕੀਤਾ, ਪਰ ਉਸ ਤੋਂ ਬਾਅਦ ਦਿੱਲੀ ਦੇ ਵਿੱਚੋਂ ਇਹ ਖਬਰ ਮਿਲ ਗਈ ਕਿ ਉਹ ਵੀ ਲਾਉਣ ਜਾ ਰਹੇ ਆ ਕਰਫਿਊ। ਫਿਰ ਹੁਣੇ ਮੈਂ ਬਿਆਨ ਪੜ੍ਹਦਾ ਪਿਆ ਸਾਂ ਉद्धਵ ਠਾਕਰੇ ਦਾ, ਤਾਂ ਉद्धਵ ਠਾਕਰੇ ਨੇ ਵੀ ਐਲਾਨ ਕਰ ਦਿੱਤਾ ਕਿ ਅੱਧੀ ਰਾਤ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਵੀ ਕਰਫਿਊ ਲਾਗੂ ਹੋਊਗਾ। ਤਾਂ ਮਹਾਰਾਸ਼ਟਰ ਦੇ ਵਿੱਚ ਕਰਫਿਊ ਲੱਗਣ ਦਾ ਮਤਲਬ ਇਹ ਹੋਇਆ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਡੀਆ ਐਮਰਜੈਂਸੀ ਦੇ ਦੌਰ 'ਚ ਦਾਖਲ ਹੋ ਗਿਆ। ਕਿਉਂਕਿ ਛੇਤੀ ਕੀਤਿਆਂ ਬੰਬੇ ਵਗੈਰਾ ਜਾਂ ਜਿਹੜੇ ਹੋਰ ਨਾਗਪੁਰ ਸ਼ਹਿਰ ਆ, ਇੱਥੇ ਇਸ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਲਾਈ ਜਾਂਦੀ। ਤੇ ਬੰਬੇ ਬਾਰੇ ਤਾਂ ਕਿਹਾ ਜਾਂਦਾ ਨਾ ਕਿ ਇਹ ਸ਼ਹਿਰ ਕਦੇ ਸੌਂਦਾ ਨਹੀਂ, ਕਦੇ ਰੁਕਦਾ ਨਹੀਂ। ਤਾਂ ਤੁਸੀਂ ਆਪ ਹੀ ਸਮਝ ਲਓ, ਜੇ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਕਦਮ ਚੁੱਕਣ ਜਾ ਰਹੇ ਆ, ਦਿੱਲੀ ਦੇ ਵਿੱਚ, ਦਿੱਲੀ ਜਿਹੜੀ ਕੈਪੀਟਲ ਆ, ਦਿੱਲੀ ਜਿਹੜੀ ਦੇਸ਼ ਦਾ ਦਿਲ ਕਿਹਾ ਜਾਂਦਾ, ਜੇ ਉੱਥੇ ਇਸ ਤਰ੍ਹਾਂ ਦਾ ਸਟੈਪ ਚੱਕਿਆ ਜਾ ਰਿਹਾ ਤਾਂ ਇਹਦਾ ਮਤਲਬ ਹੈ ਕਿ ਸਥਿਤੀ ਜਿਹੜੀ ਆ ਉਹ ਨਾਜ਼ੁਕ ਦੌਰ 'ਚ ਦਾਖਲ ਹੋ ਚੁੱਕੀ ਆ। ਤਾਂ ਹੋਰ ਭਿਆਨਕ ਤਸਵੀਰ ਕਿੰਨੀ ਕੁ ਹੋਊਗੀ, ਇਹੀ ਬਾਕੀ ਆ। ਫਿਰ ਬਾਕੀ ਤੇ ਸਾਰਾ ਕੁਛ ਹੁਣ ਜਿਹੜਾ ਵਾਪਰਦਾ ਲੱਗਦਾ। ਤਾਂ ਖੈਰ ਮੈਂ ਡਰਾ ਨਹੀਂ ਰਿਹਾ, ਮੈਂ ਇਹੀ ਕਹਿ ਰਿਹਾ ਕਿ ਸੰਕੇਤ ਇਹੋ ਮਿਲਦੇ ਆ, ਕਿਉਂਕਿ ਲਾਕਡਾਊਨ ਜਿਵੇਂ ਆਪਣੇ ਪਹਿਲਾਂ ਪੰਜਾਬ ਦੇ ਵਿੱਚ ਹੋਇਆ ਸੀ, ਪੰਜਾਬ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀਗਾ ਕਿ ਪਹਿਲਾਂ ਆਖਿਆ ਬੱਸਾਂ ਅਸੀਂ ਜਿਹੜੀਆਂ ਰੋਕ ਰਹੇ ਹਾਂ, ਫਿਰ ਲਾਕਡਾਊਨ ਆ ਗਿਆ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਕੀ ਆ ਗਿਆ, ਕਰਫਿਊ। ਤਾਂ ਇੰਡੀਆ 'ਚ ਵੀ ਇਹੀ ਕੁਛ ਆ। ਪਹਿਲਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਲਾਕਡਾਊਨ ਕੀਤਾ, ਫਿਰ ਨਾਲ ਦੀ ਨਾਲ ਹੁਣ ਜਨਤਾ ਕਰਫਿਊ ਆ ਗਿਆ, ਫਿਰ ਉਸ ਤੋਂ ਬਾਅਦ ਹੁਣ ਨੈਕਸਟ ਸਟੈਪ ਪੂਰੇ ਇੰਡੀਆ 'ਚ ਕੀ ਹੋਣ ਜਾ ਰਿਹਾ ਉਹ ਸ਼ਾਇਦ ਕਰਫਿਊ ਹੈ। ਤਾਂ ਵੱਖ-ਵੱਖ ਸਟੇਟਾਂ 'ਚ ਜਿਹੜੀਆਂ ਉਹ ਇਹ ਖਬਰਾਂ ਨਿਕਲ ਰਹੀਆਂ। ਹਰਿਆਣੇ ਨੇ ਵੀ ਆਖ ਦਿੱਤਾ ਕਿ ਅਸੀਂ ਵੀ ਕਰਫਿਊ ਲਾਉਣ ਜਾ ਰਹੇ ਹਾਂ। ਤਾਂ ਇਹ ਕਰਫਿਊ ਵਾਲਾ ਮਾਜਰਾ। ਤਾਂ ਇੰਡੀਆ ਦੇ ਵਿੱਚ ਜੇ ਤੁਸੀਂ ਵੇਖੋਗੇ ਜਿਹੜੇ ਟੋਟਲ ਮਰੀਜ਼ ਜਾਂ ਪੋਜ਼ੀਟਿਵ ਮਰੀਜ਼, ਉਹਨਾਂ ਦੀ ਤਾਦਾਦ ਜਿਹੜੀ ਆ ਉਹ ਤਕਰੀਬਨ 450 ਹੋ ਗਈ ਆ ਜੀ, ਔਰ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 9 ਆ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਹੈਰਾਨ ਕਰਦੀ ਆ ਕਿ ਯਕਦਮ ਕੇਰਲ ਹੈ ਜਿਹੜਾ ਉਹ ਟੌਪ ਤੇ ਪਹੁੰਚ ਜਾਂਦਾ ਹੈ। ਤਾਂ ਕੇਰਲ ਦੇ ਵਿੱਚੋਂ 95 ਪੇਸ਼ੈਂਟ ਜਿਹੜੇ ਉਹ ਨਿਕਲ ਰਹੇ ਆ ਇਸ ਵੇਲੇ। ਇਹਦਾ ਮਤਲਬ ਇਹ ਆ ਕਿ ਉਹਨਾਂ ਦੀ ਸਥਿਤੀ ਵੀ ਸਾਡੀ ਵਰਗੀ ਆ, ਕਿਉਂਕਿ ਉੱਥੇ ਵੀ NRI ਜ਼ਿਆਦਾ ਹੈ ਜੀ। ਤਾਂ ਇਹ ਹੁਣ ਪੰਜਾਬ ਲਈ ਵੀ ਬਹੁਤ ਖਤਰਨਾਕ ਸੰਕੇਤ ਹੈ ਜੋ ਕੇਰਲ 'ਚੋਂ ਮਿਲਿਆ, ਕਿ ਕਿੱਥੇ ਮਹਾਰਾਸ਼ਟਰ ਹੈ ਜਿਹੜਾ ਉਹ ਕਈ ਦਿਨ ਟੌਪ ਤੇ ਸੀਗਾ, ਉੱਥੇ ਪੇਸ਼ੈਂਟ ਜਿਹੜੇ ਸੀਗੇ 60-70 ਨਿਕਲੇ, ਪਰ ਯਕਦਮ ਕੇਰਲ ਦੇ ਵਿੱਚੋਂ ਇੰਨੇ ਮਰੀਜ਼ ਨਿਕਲੇ ਕਿਉਂਕਿ ਟੈਸਟਿੰਗ ਹੋਈ ਆ ਉੱਥੇ ਜੀ। ਤਾਂ ਇਹਦਾ ਮਤਲਬ ਆ ਕਿ ਜੇ ਪੰਜਾਬ ਦੇ ਵਿੱਚ ਟੈਸਟਿੰਗ ਜਿਹੜੀ ਆ ਧੜੱਲੇ ਨਾਲ ਹੁੰਦੀ ਆ ਤਾਂ ਸਾਡਾ ਅੰਕੜਾ ਜਿਹੜਾ ਉਹ ਬਹੁਤ ਵੱਡਾ ਹੋ ਸਕਦਾ। ਕੇਰਲ ਤੋਂ ਸੰਕੇਤ ਇਹੋ ਮਿਲਦਾ ਨਾ, ਕਿਉਂਕਿ 2 ਹੀ ਐਸੇ ਰਾਜ ਆ ਜਿੱਥੇ NRI ਬਹੁਤ ਜ਼ਿਆਦਾ ਆਉਂਦੇ ਜਾਂਦੇ ਆ। ਤਾਂ ਇਸ ਵੇਲੇ ਪੰਜਾਬ ਦੇ ਵਿੱਚੋਂ ਵੀ ਖਬਰ ਜਿਹੜੀ ਆ ਉਹ ਇਹੋ ਮਿਲਦੀ ਪਈ ਆ ਕਿ ਸਾਡੇ ਇੱਥੇ ਇਸ ਵੇਲੇ ਵੀ 80-90 ਹਜ਼ਾਰ ਦੇ ਕਰੀਬ NRI ਦੱਸੇ ਜਾਂਦੇ ਆ, ਤੇ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਆਏ ਆ। ਜਦੋਂ ਇਹ ਸਭ ਕੁਛ ਚੱਲਿਆ ਉਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦੀ ਆਮਦ ਹੋਈ ਆ। ਤਾਂ ਇਹਦਾ ਮਤਲਬ ਇਹੋ ਆ ਕਿ ਕੇਰਲ ਸਾਨੂੰ ਸੰਕੇਤ ਦੇ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਟੈਸਟਿੰਗ ਇੱਥੇ ਥੋੜੀ ਵਿਆਪਕ ਪੱਧਰ ਤੇ ਕੀਤੀ ਜਾਂਦੀ ਹੈ, ਉਹਦਾ ਦਾਇਰਾ ਜਿਹੜਾ ਮੋਕਲਾ ਕੀਤਾ ਜਾਂਦਾ, ਤਾਂ ਇਹ ਫਿਗਰ ਹੈ ਜਿਹੜਾ, ਇਹ ਅੰਕੜਾ ਜਿਹੜਾ ਉਹ ਬਹੁਤ ਖਤਰਨਾਕ ਹੋ ਸਕਦਾ ਪੰਜਾਬ ਦੇ ਵਿੱਚ। ਤਾਂ ਖੈਰ ਦੂਸਰੇ ਪਾਸੇ ਜੇ ਗੱਲ ਕਰੀਏ, ਭਾਰਤ ਸਰਕਾਰ ਨੇ ਕੋਈ ਹੋਰ ਬਹੁਤ ਵੱਡਾ ਕਦਮ ਚੁੱਕਿਆ ਜਿਹੜਾ ਆਮ ਤੌਰ ਤੇ ਮੇਰੇ ਖਿਆਲ ਦੇ ਨਾਲ ਮੈਂ ਤੇ ਆਪਦੀ ਸੰਭਾਲਾ 'ਚ ਨਹੀਂ ਵੇਖਿਆ। ਉਹ ਇਹ ਆ ਕਿ ਇਹਨਾਂ ਨੇ ਜਿਹੜਾ ਵਿੱਤੀ ਵਰ੍ਹਾ ਜਿਹਨੂੰ ਆਪਾਂ ਫਾਈਨੈਂਸ਼ੀਅਲ ਈਅਰ ਕਹਿੰਦੇ ਆ ਉਹ ਹੀ ਵਧਾ ਦਿੱਤਾ, 30 ਜੂਨ ਤੱਕ ਕਰ ਦਿੱਤਾ। ਇਹਦਾ ਮਤਲਬ ਹੈ ਕਿ 30 ਜੂਨ ਤੱਕ ਤੇ ਮੰਨ ਕੇ ਚੱਲਿਆ ਜਾ ਰਿਹਾ ਕਿ ਜਿਹੜੀ ਸਥਿਤੀ ਆ ਇਸੇ ਤਰ੍ਹਾਂ ਦੀ ਰਹਿ ਸਕਦੀ ਹੈ, ਵਿਪਤਾ ਵਾਲੀ ਰਹਿ ਸਕਦੀ ਆ। ਤਾਂ ਸਮਝ ਲਓ ਕਿ ਜਿਹੜਾ ਨਵਾਂ ਸਾਲ, ਨਵੇਂ ਸਾਲ ਦਾ ਜਿਹੜਾ ਵਿੱਤੀ ਸਾਲ ਆ ਉਹ ਹੁਣ ਕਦੋਂ ਸ਼ੁਰੂ ਹੋਊਗਾ? ਉਹ ਸ਼ੁਰੂ ਹੋਊਗਾ 1 ਜੁਲਾਈ ਤੋਂ।
ਤਾਂ ਇਹ ਚੀਜ਼ ਨੋਟ ਕਰਨ ਵਾਲੀ ਆ। ਜੇ ਕਿਸੇ ਦਾ ਕੋਈ ਟੈਕਸ ਬਕਾਇਆ ਭਰਨ ਵਾਲਾ ਜਾਂ ਹੋਰ ਕੋਈ ਚੀਜ਼ ਕਰਨ ਵਾਲੀ ਹੈ ਤਾਂ ਉਹਨੂੰ ਇਹ ਰਿਲੈਕਸੇਸ਼ਨ ਜਿਹੜੀ ਆ ਉਹ ਮਿਲ ਸਕਦੀ ਹੈ ਕਿ ਵਿੱਤੀ ਵਰ੍ਹਾ ਜਿਹੜਾ 30 ਜੂਨ ਤੱਕ ਵਧਾ ਦਿੱਤਾ ਗਿਆ। ਤਾਂ ਖੈਰ ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਕੁਝ ਅਹਿਮ ਐਲਾਨ ਕੀਤੇ ਆ। ਜਿੱਦਾਂ ਉਹਨਾਂ ਦੇ ਕਾਰਡ ਧਾਰਕ ਆ, ਉਹਨਾਂ ਨੇ ਆਖਿਆ ਕਿ 7.5 ਕਿਲੋ ਰਾਸ਼ਨ ਦੇਵਾਂਗੇ, ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਆ ਉਹ ਅਸੀਂ ਅਗਾਂਹ ਅਗੇਤੀ ਪਾ ਦੇਵਾਂਗੇ 4-4 ਹਜ਼ਾਰ 5-5 ਹਜ਼ਾਰ, ਔਰ ਸਵੇਰ ਦੁਪਹਿਰ ਦਾ ਭੋਜਨ ਹੈ ਜਿਹੜਾ ਗਰੀਬ ਮਜ਼ਦੂਰ ਜਿਹੜੇ ਕਿ ਇਸ ਵੇਲੇ ਕੰਮਾਂ ਤੋਂ ਆੜੀ ਹੋਏ ਪਏ ਆ ਉਹਨਾਂ ਨੂੰ ਅਸੀਂ 2 ਟਾਈਮ ਦਿਆਂਗੇ। ਤਾਂ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਅੱਛੀ ਪਹਿਲ ਕਦਮੀ ਕਰ ਰਿਹਾ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਹੈ। ਹਾਂ, ਉਹਨੇ ਚੇਤਾਵਨੀ ਵੀ ਦਿੱਤੀ, ਉਹ ਕਹਿੰਦਾ ਕਿ ਹੁਣ ਉਹ ਨਾ ਆਖਿਓ ਵੀ ਨਰਮ ਰਹਾਂਗੇ ਤੇ ਜੇ ਤੁਸੀਂ ਹੁਣ ਵੀ ਨਾ ਸੁਧਰੇ, ਘਰਾਂ 'ਚ ਨਾ ਟਿਕੇ ਤੇ ਫਿਰ ਦੂਜੀ ਤਰ੍ਹਾਂ ਭਾਈ ਅਸੀਂ ਮਸਲਾ ਹੱਲ ਕਰਾਂਗੇ। ਤਾਂ ਇੱਧਰ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਅੱਜ ਵੈਸੇ ਕਿ 20 ਕਰੋੜ ਰੁਪਈਆ ਅਸੀਂ ਰੱਖ ਰਹੇ ਹਾਂ ਜੋ ਮਤਲਬ ਕਿ ਭੋਜਨ ਭਾਜਨ ਦੀ ਵਿਵਸਥਾ ਦੇ ਕੰਮ ਆਉਣਗੇ ਜਾਂ ਦਵਾਈ ਦੱਪੇ ਦੇ ਕੰਮ ਆਊਗੇ। ਤਾਂ ਇਹਨਾਂ ਨੇ 20 ਕਰੋੜ ਰੁਪਈਆ ਰੱਖਿਆ। ਹਾਲਾਂਕਿ ਅੱਜ ਭਗਵੰਤ ਮਾਨ ਹੋਰੀ ਜਾਂ ਜਿਹੜੇ ਹੋਰ ਇਹਨਾਂ ਦੇ ਕਾਂਗਰਸ ਦੇ ਕੁਛ ਲੀਡਰ ਆ ਜਿਹੜੇ ਖਾਸ ਤੌਰ ਤੇ ਮੈਂਬਰ ਪਾਰਲੀਮੈਂਟ ਹੈ ਮਿਲੇ ਵੀ ਹੈ ਜਾ ਕੇ, ਜਿਹੜਾ ਕੇਂਦਰੀ ਸਿਹਤ ਮੰਤਰੀ ਹੈ ਹਰਸ਼ਵਰਧਨ, ਤਾਂ ਮੰਗ ਕੀਤੀ ਗਈ ਹੈ ਕਿ ਸਾਨੂੰ ਇੱਕ ਵਿੱਤੀ ਪੈਕੇਜ ਦਿਓ ਕਿਉਂਕਿ ਪੰਜਾਬ ਜਿਹੜਾ ਆ ਤੁਹਾਨੂੰ ਪਤਾ ਹੀ ਆ, ਆਪਾਂ ਅੱਗੇ ਵੀ ਉਸ ਬਾਬਤ ਗੱਲ ਕੀਤੀ ਆ ਕਿ ਫਾਈਨੈਂਸ਼ੀਅਲੀ ਥੋੜਾ ਜਿਹਾ ਕੰਡਮ ਆ। ਤਾਂ ਬਹਰਹਾਲ ਜੇ ਆਪਾਂ ਪੰਜਾਬ ਦੇ ਵਿੱਚ ਦੂਸਰੀਆਂ ਸੁਰਖੀਆਂ ਤੇ ਝਾਤ ਮਾਰੀਏ ਜਿਹੜੀਆਂ ਕਰੋਨਾ ਦੇ ਨਾਲ ਜੁੜੀਆਂ, ਵੈਸੇ ਖਬਰਾਂ ਅੱਜ ਕੱਲ੍ਹ ਹੈ ਹੀ ਕਰੋਨਾ ਦੀਆਂ, ਤਾਂ ਇੱਥੇ ਇਸ ਵੇਲੇ ਦੱਸਦੇ ਆ ਕਿ 50% ਸਰਕਾਰੀ ਅਮਲਾ ਜਿਹੜਾ ਉਹਦੀ ਡਿਊਟੀ ਖਤਮ ਹੋ ਗਈ ਆ। ਚੰਡੀਗੜ੍ਹ ਦੇ ਵਿੱਚੋਂ ਵੀ ਇਹ ਖਬਰ ਆਉਣ ਡਈ ਆ ਕਿ ਅੱਧੀ ਰਾਤ ਤੋਂ ਬਾਅਦ ਉੱਥੇ ਵੀ ਕਰਫਿਊ ਜਿਹੜਾ ਸ਼ੁਰੂ ਹੋ ਜਾਊਗਾ, ਪੰਜਾਬ ਦੀ ਜਿਹੜੀ ਰਾਜਧਾਨੀ ਆ। ਤਾਂ ਉਧਰ ਜਿਹੜਾ ਮ੍ਰਿਤਕ ਬਲਦੇਵ ਸਿੰਘ ਸੀਗਾ ਉਹਦਾ 2 ਸਾਲ ਦਾ ਪੋਤਰਾ ਜਿਹੜਾ ਉਹ ਵੀ ਪੋਜ਼ਿਟਿਵ ਪਾਇਆ ਗਿਆ, ਯਾਨੀ ਬੱਚਾ, ਛੋਟਾ ਜਿਹਾ ਬੱਚਾ। ਦਰਬਾਰ ਸਾਹਿਬ ਵਿਖੇ ਅੱਜ ਚੀਨ ਤੋਂ ਆਇਆ ਇੱਕ ਸ਼ੱਕੀ ਵਿਅਕਤੀ ਹੈ ਜਿਹੜਾ ਉਹ ਨਿਗਰਾਨੀ ਹੇਠ ਲਿਆ ਗਿਆ। ਹੁਣ ਚੀਨੀਆ ਉਹ ਕਿਵੇਂ ਆ ਗਿਆ ਇੱਥੇ, ਕਿਵੇਂ ਕਿਸੇ ਨੇ ਰੋਕਿਆ ਨਹੀਂ, ਇਹ ਵੀ ਆਪਣੇ ਆਪ ਦੇ ਵਿੱਚ ਫਿਰ ਬਹੁਤ ਵੱਡਾ ਸਵਾਲ ਰਹੇਗਾ। ਏਦਾਂ ਹੀ ਦੁਬਈ ਤੋਂ ਆਏ ਇੱਕ ਨੌਜਵਾਨ ਨੂੰ ਵੀ ਕਰੋਨਾ ਦੇ ਲੱਛਣ ਵਿਖਾਈ ਦੇਣ ਕਰਕੇ ਹਿਰਾਸਤ 'ਚ ਲਿਆ ਗਿਆ, ਮਤਲਬ ਕਿ ਨਿਗਰਾਨੀ ਹੇਠ ਉਹਨੂੰ ਰੱਖਿਆ ਗਿਆ। ਇਸ ਤਰ੍ਹਾਂ ਸਿਹਤ ਮਹਿਕਮੇ ਨੇ ਜਿਹੜੇ ਪੰਜਾਬ ਦੇ ਫੌਜੀ ਛੁੱਟੀ ਆਏ ਹੋਏ ਜਵਾਨ ਉਹਨਾਂ ਨੂੰ ਕਿਹਾ ਕਿ ਘਰ ਤੋਂ ਬਾਹਰ ਨਾ ਨਿਕਲਿਓ ਕਿਸੇ ਵੀ ਹਾਲਤ ਦੇ ਵਿੱਚ। ਤਾਂ ਇਹ ਦੇਖੋ ਕਿ ਕਿੰਨੀ ਪਰਿਸਥਿਤੀ ਗੰਭੀਰ ਹੋਏਗੀ ਕਿ ਫੌਜੀਆਂ ਨੂੰ ਵੀ ਕਿਹਾ ਜਾ ਰਿਹਾ ਕਿ ਭਾਈ ਜਿੱਥੇ ਤੁਸੀਂ ਹੈਗੇ ਹੋ ਟਿਕੇ ਰਹੋ। ਤਾਂ ਇਸੇ ਤਰ੍ਹਾਂ ਜੰਡਿਆਲਾ ਗੁਰੂ ਦੇ ਵਿੱਚ 16 ਦੁਕਾਨਦਾਰਾਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਹੁਕਮ ਉਲੰਘਿਆ, ਮਤਲਬ ਕਿ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸੇ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਜਿਹੜੇ ਹੈਗੇ ਆ ਡਿਪਟੀ ਕਮਿਸ਼ਨਰ, ਉਹਨਾਂ ਨੇ 15 ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਵੈਸੇ DC ਹੈ ਜਿਹੜਾ ਉਹ ਚੰਗੇ ਥੌਲੇ ਪਾਉਣ ਡਿਆ ਵਾ ਇਹਨਾਂ ਦਿਨਾਂ ਦੇ ਵਿੱਚ, ਤਾਂ ਉਹਨੇ ਚੱਕ ਕੇ ਜਿਹੜੇ ਨਿੱਜੀ ਹਸਪਤਾਲ ਹੈ ਉਹਨਾਂ ਨੂੰ ਇਸ ਕਰਕੇ ਨੋਟਿਸ ਘੱਲਿਆ ਕਿ ਤੁਸੀਂ ਜਿਹੜੇ ਫਲੂ ਕਾਰਨਰ ਬਣਾਉਣੇ ਸੀ ਉਹ ਕਿਉਂ ਨਹੀਂ ਬਣਾਏ, ਔਰ ਰੋਜ਼ਾਨਾ ਦੀ ਜਿਹੜੀ ਯਾਨੀ ਡੇਲੀ ਰਿਪੋਰਟ ਜਿਹੜੀ ਸਾਨੂੰ ਦੇਣੀ ਸੀ ਤੁਸੀਂ ਕਿਉਂ ਨਹੀਂ ਦਿੱਤੀ। ਇਹ DC ਸਾਹਿਬ ਹੈ ਜਿਹੜੇ ਕੁਛ ਵਾਹਵਾ ਕਰਨ ਵਾਲੇ ਲੱਗਦੇ ਆ ਕਿਉਂਕਿ ਕਾਫੀ ਇਹਨਾਂ ਨੇ ਇੱਥੇ ਮਸ਼ੀਨਰੀ ਜਿਹੜੀ ਉਹ ਐਕਟਿਵ ਕੀਤੀ ਹੋਈ ਹੈ। ਤਾਂ ਦੂਸਰੇ ਪਾਸੇ ਜ਼ੀਰਕਪੁਰ ਦੇ ਵਿੱਚ ਵੀ 3 ਕੇਸ ਦਰਜ ਹੋ ਗਏ ਆ ਕਿਉਂਕਿ ਕੁਛ ਲੋਕ ਜਿਹੜੇ ਆ ਘਰਾਂ 'ਚ ਨਹੀਂ ਸੀ ਟਿਕ ਰਹੇ। ਵਾਕਿਆ ਕੁਛ ਲੋਕਾਂ ਨੇ ਨਾ ਇੱਕ ਖੇਡ ਤਮਾਸ਼ਾ ਜਿਹਾ ਬਣਾ ਰੱਖਿਆ, ਤਾਂ ਬੈਠਕਾਂ ਬੁੱਠਕਾਂ ਮਾਰਦੇ ਤੁਹਾਨੂੰ ਆਮ ਹੀ ਨਜ਼ਰ ਆ ਜਾਣਗੇ। ਉਹ ਪੁਲਿਸ ਵਾਲੇ ਕਹਿੰਦੇ ਕਿ ਵਾਹਵਾ ਤੁਸੀਂ ਬੋਰ ਹੋਈ ਜਾਂਦੇ ਆ ਨਾ ਘਰਾਂ 'ਚ, ਆਓ ਤੁਹਾਡਾ ਇੰਟਰਟੇਨਮੈਂਟ ਕਰਦੇ ਆ, ਇੰਟਰਟੇਨਮੈਂਟ। ਕੋਈ ਸੜਕ ਤੇ ਲੰਮਾ ਪਾਇਆ ਹੋਇਆ, ਕਿਸੇ ਦੇ ਕੰਨ ਫੜਾਏ, ਉਹ ਸਕੂਲ ਵਾਲੇ ਦਿਨ ਚੇਤੇ ਕਰਾਏ ਆ, ਤੇ ਕਈ ਜਿਹੜੇ ਆ ਉਹ ਦੰਡ ਬੈਠਕਾਂ ਕਰ ਰਹੇ ਆ, ਸਿਟ ਡਾਊਨ। ਤਾਂ ਖੈਰ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਦੇਰ ਸ਼ਾਮ ਨੂੰ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ। ਉਹ ਕਹਿੰਦੇ ਆ ਕਿ ਜਿਹੜੀ ਤੁਸੀਂ ਅਰਲੀ ਜੀ ਜਾ ਕੇ ਹਰੇਕ ਦੇ ਮੂੰਹ ਦੇ ਅੱਗੇ ਕਰ ਦਿੰਦੇ ਹੋ ਨਾ, ਇਹਨੂੰ ਵੀ ਸੈਨੀਟਾਈਜ਼ ਕਰਕੇ ਰੱਖਿਆ ਕਰੋ। ਇਹ ਜਿਹੜਾ ਮਾਈਕ ਆ ਉਹ ਤੁਸੀਂ ਇੱਕ ਦੇ ਮੂੰਹ ਦੇ ਮੂਹਰੇ ਲਾ ਦਿੰਦੇ ਹੋ, ਫਿਰ ਮੁੜ ਕੇ ਚੱਕ ਕੇ ਦੂਜੇ ਦੇ ਮੂੰਹ ਦੇ ਮੂਹਰੇ ਲਾ ਦਿੰਦੇ ਹੋ। ਤਾਂ ਇਹ ਜਿਹੜੇ ਮੀਡੀਆ ਕਰਮੀ ਆ ਉਹ ਵੀ ਸੁਣ ਲੈਣ, ਉਹਨਾਂ ਨੂੰ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਪਰਹੇਜ਼ ਜਿਹੜਾ ਉਹ ਕਰਨਾ ਚਾਹੀਦਾ। ਬਾਕੀ ਸ਼੍ਰੋਮਣੀ ਕਮੇਟੀ ਨੇ ਅੱਜ ਵੱਡਾ ਐਲਾਨ ਕੀਤਾ। ਉਹ ਕਹਿੰਦੇ ਆ ਕਿ 31 ਤਰੀਕ ਤੱਕ ਸਾਡੇ ਜਿਹੜੇ ਦਫ਼ਤਰ ਆ ਉਹ ਸਾਰੇ ਬੰਦ ਰਹਿਣਗੇ। ਵੈਸੇ ਵੀ ਤੁਹਾਨੂੰ ਪਤਾ ਹੀ ਆ ਗੁਰੂ ਘਰਾਂ ਦੇ ਵਿੱਚ ਸੰਗਤ ਦੀ ਆਮਦ ਘਟੀ ਆ, ਤਾਂ ਇਹਨਾਂ ਨੇ ਉਦਾਂ ਵੀ ਐਲਾਨ ਕਰ ਦਿੱਤਾ ਕਿ ਜਿਹੜੇ ਸਾਡੇ ਧਾਰਮਿਕ ਰਹੁ ਰੀਤਾਂ ਵਾਲੇ ਕਾਰਜ ਆ ਉਹਨਾਂ ਨੂੰ ਨੇਪਰੇ ਚਾੜਨ ਵਾਸਤੇ ਬਹੁਤ ਘੱਟ, ਮਤਲਬ ਕਿ ਜਿੰਨੇ ਕੋਈ ਸੇਵਾਦਾਰ ਲੋੜੀਂਦੇ ਆ ਉਹੀ ਰੱਖਣੇ ਆ, ਬਾਕੀ ਜਿਹੜੇ ਆ ਸਾਰੇ ਉਹ ਛੁੱਟੀ ਤੇ ਘੱਲ ਦੇਣੇ ਆ। ਸੋ SGPC ਨੇ ਵੀ ਇਹ ਦੇਰ ਸ਼ਾਮ ਫੈਸਲਾ ਕਰ ਲਿਆ ਵਾ ਜੀ। ਜੀ ਬਿਲਕੁਲ।
ਅਤੇ ਮਿੰਟੂ ਜੀ ਤੁਸੀਂ ਦੱਸ ਰਹੇ ਸੀਗੇ ਵੀ MP MLA ਵੀ ਜਿਹੜੇ ਆਪਸ 'ਚ ਮਿਲ ਰਹੇ ਆ, ਇਹਨਾਂ ਦੀ ਟੈਸਟਿੰਗ ਵਗੈਰਾ ਹੋ ਗਈ ਆ? ਕਿਉਂਕਿ ਕਨਿਕਾ ਕਪੂਰ ਵਾਲੇ ਮਾਮਲੇ ਦੇ ਵਿੱਚ ਵੀ ਕੁਝ ਅਜਿਹੇ ਸ਼ੱਕੀ ਪਾਏ ਗਏ ਸੀਗੇ। ਹਾਂਜੀ, ਉਹਨਾਂ ਦੀ ਮੇਰੇ ਖਿਆਲ ਦੇ ਨਾਲ ਹੋ ਗਈ ਆ, ਟੈਸਟਿੰਗ ਹੋਈ ਆ, ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਲੀਡਰ ਆ ਉਹ ਨੈਗੇਟਿਵ ਹੀ ਆਏ ਆ। ਤੇ ਉਹਦੇ ਵਿੱਚ ਕੀ ਆ ਕਿ ਦੇਖੋ, ਗੱਲ ਨੈਗੇਟਿਵ ਜਾਂ ਪੋਜ਼ਿਟਿਵ ਹੋਣ ਦੀ ਨਹੀਂ, ਮੈਂ ਤਾਂ ਕਹਿੰਦਾ ਕਿ ਪੋਜ਼ਿਟਿਵ ਕੋਈ ਵੀ ਨਾ ਹੋਵੇ ਜੀ। ਗੱਲ ਇਹ ਆ ਕਿ ਹੋਲੀ ਵਾਲੇ ਦਿਨ ਜਦੋਂ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ, ਤਾਂ ਯੂਪੀ ਦਾ ਸਿਹਤ ਮੰਤਰੀ ਹੈ ਜਿਹੜਾ, ਉਹ ਖੁਦ ਪਾਰਟੀ ਦੇ ਵਿੱਚ ਚਲੇ ਜਾਂਦਾ, ਜਿਹਦੇ ਕੋਲ ਕੋਈ ਹੈ ਨੀਗਾ, ਕੋਈ ਵੀ ਉਹਦੇ ਕੋਲ ਪਰਹੇਜ਼ ਕਰਨ ਵਾਲਾ ਕੋਈ ਵਸੀਲਾ ਨਹੀਂ ਹੈ, ਨਾ ਉਹਨੇ ਕੋਈ ਗਲਵਜ਼ ਪਾਇਆ, ਨਾ ਉਹਨੇ ਮਾਸਕ ਪਹਿਨਿਆ ਵਾ, ਕੁਛ ਵੀ ਨਹੀਂ ਹੈ। ਤਾਂ ਕਹਿੰਦਾ ਭਾਵੇਂ ਕਿ ਜ਼ਿੰਮੇਵਾਰੀ ਤੇ ਤੁਹਾਨੂੰ ਜਿਹੜੀ ਆ ਉਹ ਵੇਖਣੀ ਚਾਹੀਦੀ ਹੈ ਨਾ। ਜਿਵੇਂ ਸਾਧੂ ਸਿੰਘ ਜੀ 200 ਬੰਦੇ ਨੂੰ ਆਲੇ ਦੁਆਲੇ ਖੜਾ ਕੇ ਕਹਿੰਦੇ ਕਿ ਵੇਖੋ ਮੇਰੀ ਬੇਨਤੀ ਆ ਭਾਈ, ਇਕੱਠ ਨਹੀਂ ਕਰਨਾ। ਤਾਂ ਇਹਨਾਂ ਨੂੰ ਆਪ ਵੀ ਅਮਲ ਕਰਨਾ ਚਾਹੀਦਾ ਨਾ, ਆਪਣੀਆਂ ਗੱਲਾਂ ਤੇ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ। ਇੱਕ ਸਟੇਟ ਦਾ, ਜਿਹੜੀ ਕਿ ਸਟੇਟ ਇੰਡੀਆ ਦੀ ਸਭ ਤੋਂ ਵੱਡੀ ਸਟੇਟ ਆ, ਉਹਦਾ ਸਿਹਤ ਮੰਤਰੀ ਜਿਹੜਾ ਉਹ ਇਸ ਤਰ੍ਹਾਂ ਦੀ ਅਣਗਹਿਲੀ ਕਰਦਾ, ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕੁਤਾਹੀ, ਉਹਦਾ ਤੇ ਅਸਤੀਫਾ ਲੈਣਾ ਚਾਹੀਦਾ ਸੀਗਾ। ਤਾਂ ਬਹਰਹਾਲ ਉਹ ਜਿਹੜੇ ਸੰਸਦ ਮੈਂਬਰ ਜਾਂ ਜਿਹੜੇ ਹੋਰ ਲੀਡਰ ਸੀ, ਹਾਲ ਦੀ ਘੜੀ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਉਹ ਨੈਗੇਟਿਵ ਆਈਆਂ ਨੇ, ਬਾਕੀ ਕੁਛ ਰਹਿੰਦੇ ਵੀ ਆ, ਤੇ ਆਪਾਂ ਤਾਂ ਦੁਆ ਕਰਦੇ ਹਾਂ ਕਿ ਜਿਹੜੇ ਰਹਿੰਦੇ ਵੀ ਆ ਸਾਰੇ ਨੈਗੇਟਿਵ ਹੀ ਆਉਣ, ਪੋਜ਼ਿਟਿਵ ਕੋਈ ਨਾ ਆਵੇ ਜੀ। ਉਦਾਂ ਵੈਸੇ ਮਿੰਟੂ ਜੀ ਅਕਸਰ ਗੱਲਾਂ ਚੱਲਦੀਆਂ ਵੀ ਲੋਕਾਂ ਨੂੰ ਬਦਲਾਅ ਦੀ ਜ਼ਰੂਰਤ ਆ, ਲੋਕੀ ਇਹਨਾਂ ਤੋਂ ਅੱਕੇ ਪਏ ਆ, ਪਰ ਲੋਕਾਂ ਨੇ ਆਪਣੀ ਅਕਲ ਦਾ ਜਨਾਜ਼ਾ ਆਪ ਹੀ ਕੱਢਿਆ। ਸਾਰੀਆਂ ਚੀਜ਼ਾਂ ਦੇ ਵਿੱਚ ਇਕੱਠੇ ਹੋ ਕੇ ਢੋਲ ਦੇ ਉੱਤੇ ਭੰਗੜੇ ਪਾਉਣ ਦੇ ਤੇ ਗਰਬੇ ਕਰਨ ਦੇ, ਤੇ ਉਹ ਜਦੋਂ ਕੁੱਟਣ ਦੇ ਸੀਗੇ ਥਾਲੀਆਂ ਵੀ ਸਾਰੇ ਜਣੇ ਇਕੱਠੇ ਹੋਈ ਜਾਂਦੇ ਸੀ, ਅਕਲ ਦਾ ਜਨਾਜ਼ਾ ਤਾਂ ਆਪ ਕੱਢਣ ਦੇ। ਇਹ ਦੇਖੋ, ਇਹ ਚੀਜ਼ਾਂ ਤੇ ਨਾ ਜਿਹੜੀਆਂ ਉਹ ਬੜੀਆਂ, ਮੈਂ ਕਹੂੰਗਾ ਕਿ ਅਜੀਬੋ ਗਰੀਬ ਲੱਗਦੀਆਂ ਕਿ ਦੇਖੋ, ਸਾਰਾ ਦਿਨ ਤੁਸੀਂ ਬੈਠੇ ਰਹੇ ਘਰਾਂ ਦੇ ਵਿੱਚ, ਬੜੇ ਸਿਆਣੇ ਬਣ ਕੇ, ਬੀਬੇ ਬੱਚੇ ਬਣ ਕੇ, ਇੱਕਦਮ ਜਿਵੇਂ ਕੋਈ ਤੁਹਾਡੇ ਚ ਜਿਵੇਂ ਪੌਣ ਨਹੀਂ ਆਈ ਹੁੰਦੀ ਹੰਸਰਾਜ ਵਾਲੀ, ਉਹ ਆ ਗਈ ਤੇ ਮੁੜ ਕੇ ਤੁਸੀਂ ਗਲੀਆਂ ਚ ਆ ਗਏ। ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਖੁਦ DM ਟਾਈਪ ਦੇ ਅਫਸਰ ਸੀ, SSP ਟਾਈਪ ਦੇ ਅਫਸਰ ਸੀ, ਉਹ ਭੀੜਾ ਇਕੱਠੀਆਂ ਕਰਦੇ ਰਹੇ ਕਿ ਮੋਦੀ ਸਾਹਿਬ ਦੀ ਨਜ਼ਰ ਦੇ ਵਿੱਚ ਅਸੀਂ ਚੜੀਏ, ਜਦ ਕਿ ਗੱਲ ਸੁਣੀ ਹੋਈ ਨਹੀਂ। ਉਹ ਦੁੱਲੇ ਭੱਟੀ ਵਾਲੀ ਗੱਲ, ਉਹ ਮੌਲਵੀ ਨੇ ਕਿਤੇ ਪੜਾਉਂਦੇ ਆਖਿਆ ਸੀਗਾ ਕਿ ਜੇ ਕੋਈ ਕੰਮ ਕਰਨਾ ਹੋਵੇ ਐਸਾ ਕੰਮ ਕਰੋ ਜਿਹੜਾ ਕਿਸੇ ਨੇ ਕੀਤਾ ਹੀ ਨਾ ਹੋਵੇ, ਤੇ ਦੁੱਲੇ ਨੇ ਚੱਕ ਕੇ ਮੌਲਵੀ ਢਾ ਲਿਆ ਸੀ। ਉਹਨੇ ਆਖਿਆ ਫਿਰ ਮੈਂ ਆਹੀ ਕੰਮ ਕਰ ਦੇਣਾ ਮਸ਼ਹੂਰ ਹੋਣ ਵਾਸਤੇ ਜੀ। ਤਾਂ ਮਸ਼ਹੂਰ ਹੋਣ ਵਾਸਤੇ ਉਹਨੇ ਤਾਂ ਕੋਈ ਗੱਲ ਹੋਰ ਕਹਿਣੀ ਸੀ ਅੱਗੇ, ਫਿਰ ਉਹਨੂੰ ਫੜ ਕੇ ਲਿਆਂਦਾ ਗਿਆ ਤੇ ਉਹਨੇ ਆਖਿਆ, ਜਿਹੜਾ ਮੌਲਵੀ ਸੀ ਉਹਨੇ ਆਖਿਆ ਕਿ ਮੇਰੀ ਪੂਰੀ ਗੱਲ ਤੇ ਸੁਣੀ ਨਹੀਂ, ਵੀ ਐਸਾ ਕੰਮ ਕਰੋ ਜਿਹੜਾ ਕਿਸੇ ਨੇ ਕੀਤਾ ਨਾ ਹੋਵੇ, ਪਰ ਕਰੋ ਚੱਜ ਦਾ। ਦੂਜੀ ਗੱਲ ਤਾਂ ਸੁਣੀਓ ਹੀ ਨਹੀਂ ਮੇਰੀ, ਤਾਂ ਦੂਜੀ ਗੱਲ ਤਾਂ ਸੁਣੀਓ ਹੀ ਨਹੀਂ ਇਹਨਾਂ ਨੇ। ਨਰਿੰਦਰ ਮੋਦੀ ਆਦਿ ਵਾਲੀ ਉਹਨਾਂ ਕਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਭਾਈ ਤੁਸੀਂ ਘਰਾਂ 'ਚ ਬੈਠਣਾ ਵਾ ਰਾਤ ਦੇ 9 ਵਜੇ ਤੱਕ, 9 ਵਜੇ ਤੱਕ ਕਿੱਥੇ ਬੈਠੇ ਹੋ ਤੁਸੀਂ। ਫਿਰ ਦੂਜੀ ਗੱਲ ਹੈ, ਉਹਨਾਂ ਨੇ ਕਿਹਾ ਸੀਗਾ ਕਿ ਆਪਣੇ ਘਰਾਂ ਦੇ ਵਿੱਚ, ਵੈਸੇ ਇਸ ਗੱਲ ਦੇ ਵਿੱਚ ਕੋਈ ਹਰਜ ਨਹੀਂ ਹੈ, ਕੋਈ ਮਾੜੀ ਗੱਲ ਨਹੀਂ ਹੈ ਤਾੜੀਆਂ ਮਾਰਨੀਆਂ, ਕਿਉਂਕਿ ਇਟਲੀ ਦੇ ਵਿੱਚ ਜੇ ਅੰਗਰੇਜ਼ ਤਾੜੀਆਂ ਮਾਰਦੇ ਤੇ ਅਸੀਂ ਕਹਿੰਦੇ ਜ਼ਿੰਦਾ ਦਿਲੀ ਆ, ਜੇ ਉਹ ਮਿਊਜ਼ੀਕਲ ਇੰਸਟਰੂਮੈਂਟ ਵਜਾਉਂਦੇ ਤਾਂ ਅਸੀਂ ਕਹਿੰਦੇ ਕਿ ਬਹੁਤ ਵਧੀਆ ਯਾਰ, ਇਹ ਇੰਨੀ ਜ਼ਿਆਦਾ ਸਟ੍ਰੈਸ ਦੇ ਵਿੱਚ ਕਿਵੇਂ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਜੀ ਰਹੇ ਆ, ਤਾਂ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ, ਤਾਂ ਫਿਰ ਆਪਣੇ ਮੁਲਕ ਦੇ ਲੋਕਾਂ ਨੂੰ ਕਿਉਂ ਨਹੀਂ। ਹਾਂ, ਜਿਹੜੀ ਉਹ ਥਾਲੀ ਵਜਾਉਣ ਵਾਲੀ ਪਰੰਪਰਾ ਜਾਂ ਜਿਹੜੇ ਸ਼ੰਖਨਾਦ ਕਰਦੇ ਉਹਦੇ ਪਿੱਛੇ ਵੀ ਇੱਕ ਲੌਜਿਕ ਆ। ਜੇ ਤੁਸੀਂ ਹਿੰਦੂ ਧਰਮ ਦੀ ਮਾਨਤਾ ਨੂੰ ਵੇਖੋਗੇ, ਕਿਉਂਕਿ ਆਪਾਂ ਕਿਸੇ ਧਰਮ ਦੀ ਮਾਨਤਾ ਨੂੰ ਰੱਦ ਨਹੀਂ ਕਰਦੇ, ਤਾਂ ਉਹਨਾਂ ਦੀ ਜਿਹੜੀ ਮਾਨਤਾ ਜਾਂ ਜਿਹੜੇ ਉਹਨਾਂ ਦੇ ਧਰਮ ਦੇ ਲੋਕ ਜੁੜੇ ਆ, ਮਾਹਰ ਖਾਸ ਤੌਰ ਤੇ ਜਿਹੜੇ ਆਯੁਰਵੈਦਿਕ ਦੇ ਨਾਲ ਜੁੜੇ ਆ, ਉਹ ਕਹਿੰਦੇ ਆ ਕਿ ਜਿਹੜਾ ਸ਼ੰਖ ਆ ਉਹਦੀ ਆਵਾਜ਼ ਜਿਹੜੀ ਆ ਉਹ ਇੱਕ ਸੋਚ ਤੇ ਅਸਰ ਪਾਉਂਦੀ ਆ, ਸਾਡੇ ਜਿੱਦਾਂ ਮਾਨਸਿਕ ਤਲ ਤੇ ਅਸਰ ਪਾਉਂਦੀ ਆ। ਦੂਜੀ ਚੀਜ਼ ਆ ਕਿ ਜਿਹੜਾ ਉਹ ਘੜਿਆਲ ਆ, ਘੜੀ ਜਿਵੇਂ ਉਹ ਆਪਾਂ ਮੰਦਿਰ 'ਚ ਵੀ ਦੇਖਦੇ ਹਾਂ ਘੰਟੀ ਵਗੈਰਾ, ਤਾਂ ਉਹਦੀ ਧੁਨੀ ਜਿਹੜੀ ਆ ਉਹ ਵੀ ਸਾਡੀ ਮਾਨਸਿਕਤਾ ਤੇ ਅਸਰ ਪਾਉਂਦੀ ਹੈ ਨਾ ਕਿਤੇ ਸਾਡੇ ਮਸਤਕ ਦੇ ਵਿੱਚ ਜੋ ਅਚੇਤ ਸੁਚੇਤ ਵਾਲੀ ਖੇਡ ਹੁੰਦੀ ਹੈ ਉਹਦੇ ਤੇ ਅਸਰ ਪਾਉਂਦੀ। ਹੁਣ ਮੈਨੂੰ ਪੂਰਾ ਤਾਂ ਨਹੀਂ ਪਤਾ, ਪਰ ਇਹ ਮਿੱਥ ਦਾ ਮੈਂ ਥੋੜਾ ਜਿਹਾ ਪਤਾ ਕੀਤਾ ਵਾ। ਤਾਂ ਉਹ ਕਹਿੰਦੇ ਆ ਕਿ ਇਸੇ ਤਰ੍ਹਾਂ ਜਿਹੜੀ ਥਾਲੀਆਂ ਦੀ ਕੰਪਨ, ਜਿਹਨੂੰ ਕੰਬਣੀ ਕਹਾਂਗੇ ਆਪਾਂ, ਕਿ ਉਹ ਕਿਤੇ ਨਾ ਕਿਤੇ ਜੋ ਛੋਟੇ ਮੋਟੇ ਅਣੂ ਕਣੂ ਹੁੰਦੇ ਆ, ਵਿਸ਼ਾਣੂ ਜਿਹਨਾਂ ਨੂੰ ਜੀਵਾਣੂ ਆਪਾਂ ਕਹਿ ਲਈਏ, ਕਿ ਉਹਨਾਂ ਨੂੰ ਮਾਰ ਦਿੰਦੀ ਆ। ਤਾਂ ਇਹ 2-3 ਮਿੱਥਾਂ ਸੀ ਇਸ ਚੀਜ਼ ਪਿੱਛੇ, ਹੁਣ ਤੇ ਦੱਸੀਆਂ ਨਹੀਂ ਗਈਆਂ, ਬਹੁਤੀਆਂ ਸਮਝੀਆਂ ਨਹੀਂ ਗਈਆਂ, ਔਰ ਸਭ ਤੋਂ ਵੱਡੀ ਗੱਲ ਆ ਕਿ ਜੋ ਮਰਜ਼ੀ ਕਰਦੇ। ਪਰ ਜਦੋਂ ਤੁਹਾਨੂੰ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਆ, ਤੁਹਾਨੂੰ ਇਹ ਇੱਕ ਟਾਸਕ ਵੀ ਦਿੱਤਾ ਕਿ ਤੁਸੀਂ ਰਾਤ ਦੇ 9 ਵਜੇ ਤੱਕ ਰਹਿਣਾ, ਤਾਂ 5 ਵਜੇ ਤੱਕ ਫਿਰ ਗਲੀਆਂ 'ਚ ਉਤਰਨ ਦਾ ਮਤਲਬ ਹੀ ਨਹੀਂ, ਮਜ਼ਮਾ ਲਾਉਣ ਦਾ ਮਤਲਬ ਹੀ ਨਹੀਂ। ਇਹ ਤੇ ਤੁਸੀਂ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਾਹਿਲਪੁਣਾ ਵੀ ਦਿਖਾ ਰਹੇ ਹੋ, ਤੇ ਦੂਸਰੇ ਪਾਸੇ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਵੀ ਪਾ ਰਹੇ ਹੋ। ਜ਼ਾਹਿਲਪੁਣਾ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਗੱਲ ਸਮਝੀ ਹੋਈ ਨਹੀਂ ਪੂਰੀ।
ਤੁਹਾਨੂੰ ਤਾੜੀਆਂ ਵਜਾਉਣ ਤੋਂ ਕੋਈ ਨਹੀਂ ਰੋਕ ਰਿਹਾ, ਤਾੜੀ ਤੇ ਮੈਂ ਵੀ ਵਜਾਉਣਾ। ਤੇ ਜਿਹੜੇ ਲੋਕ ਬਿਮਾਰੀ ਨਾਲ ਲੜ ਰਹੇ ਨੇ, ਜਿਹੜੇ ਪੱਤਰਕਾਰ ਕਵਰੇਜ ਕਰ ਰਹੇ ਨੇ, ਜਿਹੜੇ ਪੁਲਿਸ ਵਾਲੇ ਡਿਊਟੀ ਦੇ ਰਹੇ ਆ 24 ਘੰਟੇ, ਅਸੀਂ ਤਾੜੀ ਮਾਰ ਸਕਦੇ ਹਾਂ। ਪਰ ਤਾੜੀ ਮਾਰਨ ਲਈ ਮੈਨੂੰ ਕੋਠੇ ਤੇ ਚੜ੍ਹਨਾ ਕੋਈ ਲਾਜ਼ਮੀ ਥੋੜੀ ਨਾ। ਮੈਂ ਆਪਣੇ ਰੂਮ 'ਚ ਬੈਠਾ ਫੇਸਬੁੱਕ ਤੇ ਇੱਕ ਸਟੇਟਸ ਵੀ ਪਾ ਸਕਦਾ ਕਿ ਤਾੜੀਆਂ ਭਾਈ ਤੁਹਾਡੇ ਲਈ। ਸੋ ਇਹਦੇ 'ਚ ਇਹ ਨਹੀਂ ਹੈ। ਸੋ ਠੀਕ ਹੈ, ਤਾੜੀਆਂ ਮਾਰੋ, ਜੋ ਮਰਜ਼ੀ ਕਰੋ, ਜਿਸ ਤਰ੍ਹਾਂ ਮਰਜ਼ੀ ਐਪਰੀਸ਼ੀਏਟ ਕਰੋ, ਪਰ ਘੱਟੋ ਘੱਟ ਆਪਣੀ ਜਾਨ ਤੇ ਜੋਖਮ ਦੇ ਵਿੱਚ ਨਾ ਪਾਓ। ਆਪਣੇ ਕੀ ਤੁਸੀਂ ਦੂਸਰੇ ਦੀ ਵੀ ਪਾ ਰਹੇ ਹੋ। ਵੱਡੀ ਗੱਲ ਤੇ ਇਹ ਹੈ ਨਾ ਉਹਦੇ ਵਿੱਚ। ਜੀ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਵੀ ਅਚਾਨਕ ਕਰਫਿਊ ਲੱਗਣ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਹਾਂਜੀ, ਇਹ ਜਦੋਂ ਕਰਫਿਊ ਲੱਗਿਆ ਨਾ, ਉਦੋਂ ਤੱਕ ਕਿਸੇ ਨੂੰ ਇਹ ਚੇਤਾ ਹੈ ਨਹੀਂ ਸੀਗਾ ਕਿ ਕਰਫਿਊ ਉਹਨਾਂ ਨੇ ਲਾ ਦੇਣਾ। ਹਾਲਾਂਕਿ ਇਹਨਾਂ ਨੇ ਵੇਖਿਆ ਹਰਕਤਾਂ, ਫਿਰ ਉਹ ਹਰਕਤਾਂ ਵਾਲੀ ਗੱਲ ਹੈ। ਹੁਣ ਜਿਵੇਂ ਅਸੀਂ ਥਾਲੀ ਕੁੱਟਣ ਵਾਲੀ ਉਹਨਾਂ ਦੀ ਹਰਕਤ ਨੂੰ ਬੜਾ ਨਿੰਦਦੇ ਆ, ਤੇ ਸਾਡੇ ਪੰਜਾਬੀਆਂ ਦੀਆਂ ਹਰਕਤਾਂ ਕਿਹੜੀਆਂ ਚੱਜਦੀਆਂ ਸੀਗੀਆਂ। ਇਹਨਾਂ ਨੇ ਕੀ ਕੀਤਾ? ਪਹਿਲੀ ਗੱਲ ਹੈ, ਜਿੰਨੀਆਂ ਅਫਵਾਹਾਂ ਪੰਜਾਬੀ ਉਡਾ ਰਹੇ ਆ, ਕੋਈ ਨਹੀਂ ਉਡਾ ਰਿਹਾ। ਹੁਣ ਕੁਛ ਲੋਕ ਕਹਿੰਦੇ ਆ ਕਿ ਪੰਜਾਬੀਆਂ ਨੂੰ ਤੁਸੀਂ ਪੱਟ ਦਿਓ। ਤੁਸੀਂ ਦੇਖੋ ਕਿੰਨੀਆਂ ਅਫਵਾਹਾਂ। ਇੱਥੇ ਮੇਰੇ ਲਾਗੇ ਇੱਕ ਪਿੰਡ ਦਾ ਬੰਦਾ ਵਿਚਾਰਾ ਹੋਲੇ ਮਹੱਲੇ ਤੇ ਗਿਆ ਸੀਗਾ, ਤੇ ਉਹ ਚਲੋ ਉਹਨੂੰ ਸ਼ੱਕੀ ਸੀਗਾ, ਉਹਦਾ ਸੈਂਪਲ ਲਿਆ ਵਾ, ਤੇ ਨਾਲ ਦੀ ਨਾਲ ਵੀਡੀਓ ਪੈ ਗਈ। ਪਤਾ ਨਹੀਂ ਕਿਹਦੀ ਚੱਕੀ ਵੀਡੀਓ, ਲੱਭ ਪਤਾ ਨਹੀਂ ਕਿੱਥੋਂ ਲੈਂਦੇ ਆ ਗੂਗਲ, ਇਹਨਾਂ ਨੂੰ ਕਿੱਥੋਂ ਵੀਡੀਓ ਕੱਢ ਕੇ ਦੇ ਦਿੰਦਾ, ਆਹ ਬੰਦਾ ਤੜਫ ਰਿਹਾ ਜੀ, ਪੋਜ਼ਿਟਿਵ ਪਾਇਆ ਗਿਆ। ਤੇ 2 ਘੰਟਿਆਂ ਬਾਅਦ ਉਹ ਬੰਦਾ ਖੁਦ ਬੋਲ ਰਿਹਾ ਸੀ ਕਿ ਆਹ ਚੱਕੋ ਮੇਰੀ ਰਿਪੋਰਟ ਵੀਰੇ, ਮੈਂ ਨੈਗੇਟਿਵ ਆਇਆ। ਇੱਕ ਡਾਕਟਰ ਸਾਡੇ ਇੱਥੇ ਦਾ ਬਹੁਤ ਬੱਚਿਆਂ ਦਾ ਮਾਹਰ, ਬਹੁਤ ਮਸ਼ਹੂਰ ਡਾਕਟਰ ਆ, ਉਹਦੀ ਪਾ ਦਿੱਤੀ ਵੀਡੀਓ। ਕੀ ਕਰੋਗੇ ਤੁਸੀਂ? ਲਾਲ ਡਾਟਾ ਕੱਢਣ ਡਏ ਆ। ਤਾਂ ਇਸੇ ਤਰ੍ਹਾਂ ਇਹਨਾਂ ਨੇ ਕੀ ਕੀਤਾ ਕਿ ਜਿਸ ਤਰ੍ਹਾਂ ਹੀ ਲਾਕਡਾਊਨ ਕੱਲ੍ਹ ਵਾਲਾ ਖਤਮ ਹੋਇਆ, ਜਨਤਾ ਕਰਫਿਊ ਖਤਮ ਹੋਇਆ, ਉਸ ਤੋਂ ਬਾਅਦ ਅਜੇ ਤੇ ਘੁੰਮ ਕੇ ਗੇੜੀਆਂ ਲਾਉਂਦੇ ਪਏ ਸਨ। ਦੂਜਿਆਂ ਨੂੰ ਵੀ ਫੋਨ ਕਰਕੇ ਆ ਜਾ ਮੋਟਰਸਾਈਕਲ ਖਿੱਚ ਲਿਆ ਕਰੋ, ਆ ਜਾ ਆਪਾਂ ਮਾੜਾ ਜਿਹਾ ਸੈਲਫੀ ਕਰਕੇ ਆਉਣੇ, ਬਾਜ਼ਾਰ ਖਾਲੀ ਪਏ ਆ, ਵੇਖ ਕੇ ਆਉਣੇ ਕੀ ਬਣਦਾ ਪਿਆ। ਇਹ ਮਾਹੌਲ ਵੇਖਣੋਂ ਨਹੀਂ ਬਾਜ਼ ਆਉਂਦੇ। ਤਾਂ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਲੋਕ ਜਿਹੜੇ ਆ, ਜਿੱਦਾਂ ਕਹਿ ਲਈਏ ਕਿ ਲੁੱਟਰ ਹੁੰਦੇ ਆ ਜਿਹੜੇ, ਉਹ ਲਿੱਤਰਾਂ ਤੋਂ ਬਿਨਾਂ ਨਹੀਂ ਮੰਨਦੇ, ਤਾਂ ਇਹਨਾਂ ਨੇ ਦੇਖਿਆ ਜਦੋਂ, ਫਿਰ ਨਾਲ ਦੀ ਨਾਲ ਇਹਨਾਂ ਨੇ ਹੰਗਾਮੀ ਹਾਲਾਤ ਦੇ ਵਿੱਚ ਮੀਟਿੰਗ ਕੀਤੀ DGP ਦੇ ਨਾਲ। ਉਸ ਤੋਂ ਬਾਅਦ ਫਿਰ ਕਰਫਿਊ ਜਿਹੜਾ ਲਾਉਣ ਦਾ ਇਹਨਾਂ ਨੇ ਫੈਸਲਾ ਕੀਤਾ। ਤਾਂ ਜਦੋਂ ਯਕਦਮ ਕਰਫਿਊ ਲੱਗਾ, ਹੁਣ ਦੇਖੋ ਦੂਜਿਆਂ ਲਈ ਤੇ ਤਮਾਸ਼ਾ, ਆ ਜਿਹੜੇ ਹੈਗੇ ਆ ਚੱਕਵੀਂ ਮੜੀਰ ਵਾਲੇ, ਜਿੱਦਾਂ ਕਹਿ ਲਈਏ ਕਿ ਇਹਨਾਂ ਲਈ ਤੇ ਤਮਾਸ਼ਾ ਹੋ ਸਕਦਾ। ਹੁਣ ਜਿਹੜੇ ਕਬੀਲਦਾਰ ਬੰਦੇ ਆ ਜਾਂ ਜਿਹੜੇ ਗਰੀਬ ਬੰਦੇ ਆ, ਉਹਨਾਂ ਵਾਸਤੇ ਤੇ ਕਰਫਿਊ ਬਹੁਤ ਡਰਾਵਣਾ ਇੱਕ ਤਜਰਬਾ। ਤਾਂ ਨਾਲ ਦੀ ਨਾਲ ਫਿਰ ਹਫੜਾ ਦਫੜੀ ਪੈ ਗਈ। ਲੋਕ ਜਿਹੜੇ ਸੀਗੇ ਸਬਜ਼ੀ ਮੰਡੀ ਨੂੰ ਭੱਜੇ, ਕੋਈ ਦਵਾਈ ਵਾਲੀ ਦੁਕਾਨ ਨੂੰ ਭੱਜਿਆ, ਕੋਈ ਕਿਤੇ, ਜੇ ਕੋਈ ਮਿਲਣ ਗਿਲਣ ਗਿਆ ਸੀ ਉਹ ਰਸਤੇ 'ਚ ਰਹਿ ਗਿਆ। ਸੋ ਬਾਅਦ ਦੇ ਵਿੱਚ ਤੇ ਹਫੜਾ ਦਫੜੀ ਬਹੁਤ ਜ਼ਿਆਦਾ ਪੈ ਗਈ। ਹਾਲਾਂਕਿ ਫਿਰ ਵੀ ਮੈਂ ਕਹੂੰਗਾ ਕਿ ਪੁਲਿਸ ਨੇ ਜਿਹੜੀ ਆ ਉਹ ਰਹਿਤ ਦਿੱਤੀ ਆ ਕਿ ਹਾਂ ਭਾਈ ਮਾੜਾ ਮੋਟਾ ਜਿਹੜਾ ਲਾਂਘਾ ਟਾਪਾ ਉਹ ਕਰੀ ਜਾਂਦੇ ਆ। ਬਟ ਫਿਰ ਵੀ ਜਿਹੜੇ ਲੋਕ ਆ, ਹਾਲੇ ਵੀ ਜਦੋਂ ਪਤਾ ਲੱਗਿਆ ਕਰਫਿਊ, ਉਹ ਤਾਂ ਵੀ ਨਹੀਂ ਟਿਕਦੇ। ਜੀ ਜੀ ਜੀ, ਅਗਲੀ ਗੱਲ ਕਰੀਏ ਵੀ ਇਸੇ ਦਾ ਹੀ, ਕਰੋਨੇ ਦਾ ਹੀ ਅਸਰ ਆ। ਲੋਕ ਸਭਾ ਦੀ ਕਾਰਵਾਈ ਵੀ ਅਣਮਿੱਥੇ ਸਮੇਂ ਲਈ ਕਰਤੀ ਮੁਲਤਵੀ। ਦੇਖੋ ਮੰਗ ਕਰਦੇ ਪਏ ਸਨ, ਔਰ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀਗੀ। ਤਾਂ ਕਿਉਂਕਿ ਆਪਾਂ ਦੇਖਿਆ ਹੀ ਆ ਕਨਿਕਾ ਕਪੂਰ ਵਾਲਾ ਜਦੋਂ ਰੌਲਾ ਪਿਆ, ਉਸ ਤੋਂ ਪਹਿਲਾਂ ਜਦੋਂ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਇੰਡੀਆ ਦੇ ਵਿੱਚ ਸਾਹਮਣੇ ਆ ਗਏ, ਤਾਂ ਉਸ ਤੋਂ ਬਾਅਦ ਹੀ ਮੰਗ ਉੱਠੀ ਸੀਗੀ ਕਿ ਉੱਥੇ ਦੇਖੋ ਤੁਸੀਂ ਉੱਦਾਂ ਤੇ ਕਹਿੰਦੇ ਹੋ ਕਿ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਬਚਾਓ, ਤੇ ਤੁਹਾਡੇ ਜਿਹੜੇ ਉੱਥੇ ਬੈਠੇ ਆ ਸੰਸਦ ਮੈਂਬਰ, ਉਹ ਤੇ ਹੈਗੇ ਜ਼ਿਆਦਾਤਰ ਬਜ਼ੁਰਗ ਆ। ਨੌਜਵਾਨ ਨੂੰ ਤੇ ਤੁਸੀਂ ਬਹੁਤ ਘੱਟ ਲੰਘਣ ਦਿੰਦੇ ਉੱਥੋਂ ਦਾ ਗੇਟ, ਤਾਂ ਤੁਹਾਡੇ ਜ਼ਿਆਦਾ ਬਜ਼ੁਰਗ ਆ। ਤੇ ਮੰਗ ਜਿਹੜੇ ਆ ਉਹ ਇਹਨਾਂ ਦੇ ਆਪਣੇ ਬੰਦੇ ਵੀ ਕਰਦੇ ਪਏ ਸਨ, ਯਾਨੀ ਜਿਹੜੇ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਸਨ। ਤਾਂ ਠੀਕ ਆ, ਇਹਨਾਂ ਨੇ ਅੱਜ ਅਨਿਸ਼ਚਿਤ ਕਾਲ ਵਾਸਤੇ, ਮਤਲਬ ਕਿ ਅਣਮਿੱਥੇ ਸਮੇਂ ਵਾਸਤੇ ਜਿਹੜੀ ਹੈ ਇਹ ਭੰਗ ਕਰ ਦਿੱਤੀ ਹੈ। ਇੱਕ ਤਰ੍ਹਾਂ ਨਾਲ ਕਹਿ ਲਓ, ਭੰਗ ਨਾ ਨਹੀਂ ਕਹਿ ਸਕਦੇ, ਕਿ ਇਹਨੂੰ ਸਸਪੈਂਡ ਕਰ ਦਿੱਤਾ, ਮੁਲਤਵੀ ਕਰ ਦਿੱਤਾ। ਤਾਂ ਹੁਣ ਅਣਮਿੱਥੇ ਸਮੇਂ ਵਾਸਤੇ ਇਹ ਜਿਹੜੀ ਹੈਗੀ ਆ ਸੰਸਦ, ਉਹ ਇਹਨਾਂ ਨੇ ਇੱਕ ਵਾਰੀ ਮੁਲਤਵੀ ਕਰ ਦਿੱਤੀ ਆ। ਬਾਅਦ ਦੇ ਵਿੱਚ ਕਦੋਂ ਹੁਣ ਦੁਬਾਰਾ ਸੈਸ਼ਨ ਸੱਦੂਗੇ ਪਤਾ ਲੱਗੂਗਾ, ਪਰ ਮੇਰੇ ਖਿਆਲ ਦੇ ਨਾਲ ਠੀਕ ਕੀਤਾ। ਔਰ ਵੈਸੇ ਵੀ ਇਹਦੇ ਵਿੱਚ ਜਿਸ ਤਰ੍ਹਾਂ ਦੇ ਹੀਰੇ ਆ ਸਦਨ ਦੇ ਵਿੱਚ, ਜਿਸ ਤਰ੍ਹਾਂ ਦੇ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਕੁਛ ਹੀਰੇ ਆ, ਖੁਦਾ ਨਾ ਖਾਸਤਾ ਕੁਛ ਹੋ ਜਾਵੇ ਤੇ ਇਹੋ ਜਿਹੇ ਤੇ ਸਾਈ ਤੇ ਵੀ ਨਹੀਂ ਬਣਨੇ। ਇਹੋ ਜਿਹੇ ਬੰਦੇ ਜਿਹੋ ਜਿਹੇ ਬੈਠੇ ਆ, ਜਿਹੜੇ ਦਿਮਾਗ ਬੈਠੇ ਆ, ਜਿਹੜੇ ਚੋਰ ਚਕਾਰ ਬੈਠੇ ਆ, ਮੁੜ ਕੇ ਉਹੋ ਜਿਹੇ ਪੀਸ ਲੱਭਣੇ ਸਾਡੇ ਵਾਸਤੇ ਬਹੁਤ ਔਖੇ ਹੋ ਜਾਣੇ। ਖੈਰ ਬਾਕੀ ਚੰਗੇ ਬਹੁਤ ਬੰਦੇ ਬੈਠੇ ਆ, ਤਾਂ ਚੰਗਿਆਂ ਵਾਸਤੇ ਵੀ ਇਹ ਚੰਗਾ ਫੈਸਲਾ ਹੈ। ਜੀ ਜੀ, ਅਗਲੀ ਗੱਲ ਕਰੀਏ, ਸ਼੍ਰੋਮਣੀ ਕਮੇਟੀ ਕਰੋਨਾ ਵਾਇਰਸ ਦੇ ਪੀੜਤਾਂ ਨੂੰ ਅਲੱਗ ਰੱਖਣ ਦੇ ਲਈ ਦੇਵੇਗੀ ਸਹਿਯੋਗ, ਭਾਈ ਲੌਂਗੋਵਾਲ ਹੋਣਾ ਦਾ ਹੈ ਬਿਆਨ।
ਹਾਂਜੀ, ਐਸਜੀਪੀਸੀ ਵਾਲਿਆਂ ਨੇ ਇਹ ਕਹਿ ਦਿੱਤਾ ਕਿ ਦੇਖੋ ਅਸੀਂ ਸਹਿਯੋਗ ਦੇਵਾਂਗੇ। ਸਹਿਯੋਗ ਤੋਂ ਭਾਵ ਕੀ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਮਰੀਜ਼ ਵਗੈਰਾ ਜਿਹੜੇ ਆ ਉਹ ਤੁਸੀਂ ਰੱਖ ਸਕਦੇ ਹੋ, ਜਿੱਦਾਂ ਇਹਨਾਂ ਦੀਆਂ ਸਰਾਵਾਂ ਹੈਗੀਆਂ ਜੀ ਜਾਂ ਜੀ ਹੋਰ ਇਸ ਤਰ੍ਹਾਂ ਦੇ ਇਹਨਾਂ ਦੇ ਸੰਸਥਾਨ ਇਮਾਰਤਾਂ ਜਿਹੜੀਆਂ ਤੇ ਉਹ ਤੁਸੀਂ ਵਰਤ ਸਕਦੇ ਹੋ। ਬਾਕੀ ਗੁਰੂ ਕਾ ਲੰਗਰ ਆ ਜਿਹੜਾ ਉਹ ਹਾਜ਼ਰ ਆ ਤਾਂ ਵਧੀਆ ਚੀਜ਼ ਆ, ਕਿਉਂਕਿ ਵੇਖੋ ਇਹਦੇ ਵਿੱਚ ਕੀ ਆ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਇੱਕ ਸੰਦੇਸ਼ ਜਿਹੜਾ ਕੌਮ ਦੇ ਨਾਂ ਤੇ ਜਾਰੀ ਕੀਤਾ। ਜੀ ਜੀ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੇ ਕੋਈ ਬਾਹਰ ਬੈਠਾ ਸਟੂਡੈਂਟ ਬੱਚਾ ਜਿਹੜਾ ਉਹ ਲੋੜਵੰਦ ਆ ਤਾਂ ਉਹਦੀ ਹੈਲਪ ਕਰੋ। ਮਤਲਬ ਕਿ ਜਿਹੜੇ NRI ਭੈਣ ਭਰਾ ਉਹਨਾਂ ਨੂੰ ਕਿਹਾ ਗਿਆ ਕਿ ਜੇ ਕੋਈ ਬੱਚਾ ਕਿਤੇ ਵੀ ਬੈਠਾ, ਕੋਈ ਵੀ ਸਟੂਡੈਂਟ ਕਿਸੇ ਵੀ ਦੇਸ਼ ਦੇ ਵਿੱਚ, ਜੇ ਉਹ ਕੋਈ ਲੋੜਵੰਦ ਆ ਤਾਂ ਉਹਦੀ ਇਮਦਾਦ ਕਰੋ। ਜੇ ਕੋਈ ਲੋੜਵੰਦ ਤੁਹਾਡੇ ਗੁਰੂ ਘਰ ਆਉਂਦਾ ਤਾਂ ਤੁਸੀਂ ਬਾਈ ਗੁਰੂ ਕੀ ਗੋਲਕ ਦਾ ਜਿਹੜਾ ਗਰੀਬਾਂ ਵਾਸਤੇ ਹੈਗਾ ਉਹ ਮੂੰਹ ਖੋਲ ਦਿਓ। ਤਾਂ ਐਸਾ ਸੰਦੇਸ਼ ਹੈ ਜਿਹੜਾ ਉਹ ਇਹਨਾਂ ਨੇ ਦਿੱਤਾ ਹੋਇਆ ਸਾਰੀ ਕੌਮ ਦੇ ਨਾਮ ਤੇ। ਤਾਂ ਦੂਸਰੇ ਪਾਸੇ ਫਿਰ ਇਹ ਲੰਗੋਵਾਲ ਸਾਹਿਬ ਹੈ ਜਿਹੜੇ ਉਹ ਪੇਸ਼ਕਸ਼ ਕਰ ਰਹੇ ਆ ਤਾਂ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਹੈ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਖਿਆ, ਜਿਹੜੀ ਦਿੱਲੀ ਦੀ ਗੌਰਮੈਂਟ ਆ ਉਹਨਾਂ ਨੂੰ ਆਖਿਆ ਕਿ ਹਾਂ ਭਾਈ ਤੁਸੀਂ ਜੋ ਵੀ ਸਾਥੋਂ ਸਰਦਾ ਪੁੱਜਦਾ ਸਾਥੋਂ ਇਮਦਾਦ ਲੈ ਸਕਦੇ ਹੋ। ਤਾਂ ਇਹ ਠੀਕ ਆ, ਕਿਉਂਕਿ ਤੁਸੀਂ ਇਸ ਵੇਲੇ ਜੇ ਪਿੱਛੇ ਰਹਿੰਦੇ ਹੋ ਤਾਂ ਮੇਰੇ ਖਿਆਲ ਦੇ ਨਾਲ ਗੱਲ ਠੀਕ ਨਹੀਂ। ਔਰ ਬਾਕੀ ਤੁਹਾਨੂੰ ਪਤਾ ਹੀ ਐਸਜੀਪੀਸੀ ਦੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਹੈ, ਕੋਈ ਵਸੀਲਿਆਂ ਦੀ ਘਾਟ ਨਹੀਂ ਹੈ, ਸਿਰਫ ਤੇ ਸਿਰਫ ਇੱਛਾ ਸ਼ਕਤੀ ਦੀ ਕਈ ਵਾਰ ਘਾਟ ਰਹਿ ਜਾਂਦੀ ਹੈ। ਪਰ ਇਸ ਵਾਰੀ ਇਹਨਾਂ ਦੀ ਇੱਛਾ ਸ਼ਕਤੀ ਹੈ ਜਿਹੜੀ ਵਧੀਆ ਹੈ। ਸਰਕਾਰ ਨੂੰ ਵੀ ਚਾਹੀਦਾ ਕਿ ਜਿੱਥੇ ਜਿੱਥੇ ਐਸਜੀਪੀਸੀ ਦਾ ਰੋਲ ਜਿਹੜਾ ਬਣਦਾ, ਮਸਲਨ ਜਿਵੇਂ ਹੁਣ ਗੁਰੂ ਘਰਾਂ ਦੇ ਵਿੱਚ ਜਿਹੜੀ ਇਹ ਸੰਗਤ ਜਾਂਦੀ ਆ, ਵੈਸੇ ਵੀ ਗੁਰੂ ਘਰਾਂ ਦੇ ਉਪਦੇਸ਼ ਤੁਹਾਨੂੰ ਪਤਾ ਕਿ ਬਹੁਤ ਸ਼ਿੱਦਤ ਦੇ ਨਾਲ ਸੁਣੇ ਜਾਂਦੇ ਆ। ਤਾਂ ਜਿਹੜੀਆਂ ਚੀਜ਼ਾਂ ਆਪਾਂ ਸਰਕਾਰ ਦੇ ਜ਼ਰੀਏ ਜਾਂ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਂਦੇ ਆ, ਉਹ ਥੋੜਾ ਜਿਹਾ ਇੱਧਰੋਂ ਵੀ ਪਹੁੰਚਾਇਆ ਜਾਵੇ ਕਿ ਹਾਂ ਭਾਈ ਐਡਵਾਈਜ਼ਰੀ ਜਿਹੜੀ ਸਰਕਾਰ ਦੀ ਹੈ, ਜੇ ਧਾਰਮਿਕ ਇਸ ਤਰ੍ਹਾਂ ਜਿੱਦਾਂ ਜਥੇਦਾਰ ਸਾਹਿਬ ਆ ਜਾਂ ਗੁਰੂ ਘਰਾਂ ਦੇ ਜਿਹੜੇ ਹੈਗੇ ਆ ਮੈਨੇਜਰ ਵਗੈਰਾ, ਉਹਨਾਂ ਦੇ ਰਾਹੀਂ ਜੇ ਅੱਗੇ ਕਨਵੇ ਕੀਤਾ ਜਾਵੇ ਤਾਂ ਉਹ ਵੀ ਇੱਕ ਬਿਹਤਰ ਪਲੇਟਫਾਰਮ ਹੈ। ਧਰਮ ਦਾ ਪਲੇਟਫਾਰਮ ਕੋਈ ਬੁਰਾ ਨਹੀਂ ਹੈ ਜੇ ਉਹਨੂੰ ਇਸਤੇਮਾਲ ਕੀਤਾ ਜਾਵੇ ਕਿ ਹਾਂ ਭਾਈ ਆਹ ਚੀਜ਼ਾਂ ਜ਼ਰੂਰੀ ਆ। ਹਾਲ ਦੀ ਘੜੀ ਤੇ ਦੇਖੋ ਸਾਡੇ ਜਿਹੜੇ ਪਿੰਡਾਂ ਦੇ ਗੁਰੂ ਘਰ ਆ ਉੱਥੋਂ ਤੱਕ ਹੀ ਚੀਜ਼ ਜਿਹੜੀ ਆ ਉਹ ਸੀਮਤ ਰੱਖੋ ਕਿ ਹਾਂ ਭਾਈ ਸੰਗਤ ਜਿਹੜੀ ਆ ਉਹ ਹੱਥ ਧੋ ਕੇ ਆਵੇ, ਲੰਗਰ ਛਕਣਾ, ਪੰਗਤ ਦੇ ਵਿੱਚ ਕਿੰਨੀ ਦੂਰੀ ਹੋਵੇ। ਤਾਂ ਜਦੋਂ ਇੱਥੋਂ ਪਿੰਡਾਂ ਦੇ ਵਿੱਚੋਂ ਇਹ ਜਾਗਰਤੀ ਸ਼ੁਰੂ ਹੋਏਗੀ, ਚਲੋ ਸ਼ਹਿਰਾਂ ਦੇ ਵਿੱਚ ਤੇ ਆਲਰੇਡੀ ਹੈਗੀ ਆ, ਤਾਂ ਫਿਰ ਇਹਨੂੰ ਗਾਂਹ ਬਹੁਤ ਦੂਰ ਤੱਕ ਸਪਰੈਡ ਕੀਤਾ ਜਾ ਸਕਦਾ। ਤਾਂ ਇਹ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਵੇਖਣੀਆਂ ਚਾਹੀਦੀਆਂ ਕਿ ਇਹ ਨਹੀਂ ਵੇਖਣਾ ਚਾਹੀਦਾ ਕਿ ਐਸਜੀਪੀਸੀ ਕੌਣ ਚਲਾ ਰਿਹਾ, ਉਹਦੇ ਪਿੱਛੇ ਕੌਣ ਖਲੋਤਾ, ਫਲਾਂ ਟਮਕਾ। ਇਹ ਸਾਰੇ ਸਿਆਸੀ ਜਿਹੜੇ ਦਾਅ ਪੇਚ ਉਹ ਛੱਡ ਦਿਓ, ਸਿਰਫ ਤੇ ਸਿਰਫ ਇਹ ਦੇਖੋ ਕਿ ਰਲ ਕੇ ਅਸੀਂ ਲੋਕਾਂ ਦੀ ਭਲਾਈ ਵਾਸਤੇ ਕੀ ਕੁਛ ਕਰ ਸਕਦੇ ਹਾਂ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦੇ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ 1 ਮਹੀਨੇ ਤਨਖਾਹ ਮੁੱਖ ਮੰਤਰੀ ਰਾਹਤ ਫੰਡ 'ਚ ਜਮ੍ਹਾਂ ਕਰਾਉਣ ਦੀ ਦਿੱਤੀ ਗਈ ਹੈ ਹਦਾਇਤ। ਨਹੀਂ, ਦੇਣੀ ਚਾਹੀਦੀ ਆ, ਤਨਖਾਹ ਦੇਣੀ ਚਾਹੀਦੀ ਆ, ਹੁਣ ਕਰਨਾ ਚਾਹੀਦਾ, ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਕੇਂਦਰ ਨੇ ਇਹਨਾਂ ਦੀ ਗੱਲ ਨਹੀਂ ਸੁਣਨੀ ਔਰ ਕੇਂਦਰ ਆਪ ਇਸ ਹਾਲਤ ਦੇ ਵਿੱਚ ਹੈ ਨਹੀਂ ਗਾ। ਹਾਂ, ਇਹਨਾਂ ਦੀ ਕਿਸਮਤ ਉਦੋਂ ਮੈਂ ਅੱਗੇ ਵੀ ਕਿਹਾ ਸੀਗਾ ਤੁਹਾਨੂੰ ਕਿ ਕਿਸਮਤ ਇਸ ਗੱਲੋਂ ਚੰਗੀ ਆ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਬੜੀਆਂ ਘਟ ਗਈਆਂ ਤੇ ਉਹਦੇ ਵਿੱਚ ਇਹਨਾਂ ਨੂੰ ਪੈਸੇ ਦੀ ਬਚਤ ਹੈਗੀ ਆ। ਜੇ ਕੱਢਣ ਤੇ ਪੈਸਾ ਕੱਢ ਸਕਦੇ ਆ ਥੋੜਾ ਬਹੁਤਾ, ਪਰ ਇੰਨਾ ਜ਼ਿਆਦਾ ਨਹੀਂ ਕੱਢ ਸਕਦੇ ਕਿ ਸਾਰੇ ਮੁਲਕ ਨੂੰ ਇਹ ਸਾਂਭ ਸਕਦੇ ਆ। ਕਹਿਣ ਦਾ ਭਾਵ ਹੈ ਕਿ ਰੋਟੀ ਟੁੱਕ ਬੰਨੀਓ, ਦਵਾਈ ਦੱਪੇ ਬੰਨੀਓ, ਔਰ ਇਹ ਤੇ ਬਹੁਤ ਵੱਡਾ ਸੰਕਟ ਉਦੋਂ ਬਣ ਜਾਣਾ ਜਦੋਂ ਮੰਨ ਲਓ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ। ਭਾਰਤ ਸਰਕਾਰ ਵਾਸਤੇ ਬਹੁਤ ਤਗੜਾ ਸੰਕਟ ਬਣ ਜਾਏਗਾ ਤੇ ਆਪਾਂ ਤੇ ਚਲੋ ਦੁਆ ਕਰਨੇ ਆ ਕਿ ਨਾ ਹੀ ਇਹ ਸੰਕਟ ਜਿਹੜਾ ਆਵੇ। ਤਾਂ ਇਹ ਹੁਣ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਹੋਏ, ਚਾਹੇ ਭਗਵੰਤ ਮਾਨ ਹੋਰੀ ਹੋਏ, ਜਿੰਨੀਆਂ ਮਰਜ਼ੀ ਉਹ ਮੰਗਾਂ ਮੰਗ ਲੈਣ, ਛੇਤੀ ਕੀਤਿਆਂ ਕੋਈ ਬਹੁਤਾ ਵੱਡਾ ਪੈਕੇਜ ਪੰਜਾਬ ਨੂੰ ਨਹੀਂ ਮਿਲਣਾ। ਤਾਂ ਉਸ ਸੂਰਤ ਦੇ ਵਿੱਚ ਕੀ ਆ ਕਿ ਜਿੰਨਾ ਤੁਹਾਡੇ ਕੋਲ ਹੈਗਾ ਜਾਂ ਜਿੰਨਾ ਤੁਸੀਂ ਕਰ ਸਕਦੇ ਹੋ ਉਹਨੂੰ ਜ਼ਰੂਰ ਕਰੋ। ਤਾਂ ਇਹਨਾਂ ਨੂੰ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਕਿ ਹਾਂ ਭਾਈ ਤੁਸੀਂ ਕੋਈ ਦਾਨ ਪੁੰਨ ਜੇ ਕਰ ਸਕਦੇ ਹੋ ਤਾਂ ਕਰੋ। ਅੱਗੇ ਆਪਾਂ ਫਲੱਡ ਦੇ ਵਿੱਚ ਵੇਖਿਆ ਹੀ ਆ ਕਿ ਉੱਥੇ ਸਰਕਾਰ ਪਿੱਛੇ ਰਹਿ ਗਈ ਸੀ, ਲੋਕਾਂ ਨੇ ਆਪਣੇ ਪੱਧਰ ਤੇ ਬਹੁਤ ਜ਼ਿਆਦਾ ਡੋਨੇਸ਼ਨ ਦਿੱਤੀ ਸੀ। ਡੋਨੇਸ਼ਨ ਹੀ ਨਹੀਂ ਸੀ ਦਿੱਤੀ, ਜੇ ਆਪਾਂ ਦੇਖੀਏ ਫਿਜ਼ੀਕਲੀ ਜਾਂ ਮਸ਼ੀਨਰੀ ਦੇ ਤੌਰ ਤੇ ਉਹਨਾਂ ਨੇ ਬਹੁਤ ਇਮਦਾਦ ਕੀਤੀ ਸੀ ਲੋਕਾਂ ਨੇ। ਤਾਂ ਲੋਕ ਜਿਹੜੇ ਪੰਜਾਬ ਦੇ ਦਿਆਨਤਦਾਰ ਲੋਕ ਆ, ਬਹੁਤ ਵਧੀਆ ਲੋਕ ਆ, ਵਧੀਆ ਸੋਚ ਦੇ ਮਾਲਕ ਆ। ਤਾਂ ਇੱਧਰ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਜਿੱਥੇ ਜਿੱਥੇ ਵੀ ਉਹ ਰਹਿੰਦੇ ਆ। NRI ਮੇਰੇ ਖਿਆਲ ਦੇ ਨਾਲ ਜਿਹੜੇ ਇੱਥੇ ਪੰਜਾਬ ਨੂੰ ਪਿਆਰ ਕਰਦੇ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਹਾਲਾਂਕਿ ਮਸਲਾ ਜਿਹੜਾ ਚਲੋ ਦੂਜੇ ਪਾਸੇ ਵੀ ਲੈ ਜਾਂਦੇ, ਕਈ ਵਾਰ ਗੁੱਸਾ ਕਰ ਜਾਂਦੇ NRI ਕਿ ਤੁਸੀਂ ਇਹ ਬਿਮਾਰੀ ਨੂੰ NRI ਦੇ ਨਾਲ ਕਿਉਂ ਜੋੜਦੇ ਹੋ। ਪਰ ਇਹ ਬਿਮਾਰੀ ਜਿਹੜੀ ਆ ਉਹ ਸੱਚ ਹੈ ਕਿ ਪੰਜਾਬ ਦੀ ਹੈ ਵੀ ਨਹੀਂ, ਪੰਜਾਬ ਤੋਂ ਬਾਹਰੋਂ ਆਈ ਆ।
ਸੋ ਜੀ। ਕਹਿਣ ਦਾ ਭਾਵ ਇਹੋ ਆ ਕਿ ਤੁਸੀਂ ਲੋਕਾਂ ਨੂੰ ਵੀ ਅਪੀਲ ਕਰੋ, ਤੇ ਹੁਣ ਜਿਹੜੀ ਇਹਨਾਂ ਨੇ ਅਪੀਲ ਕੀਤੀ ਹੈ ਤੁਸੀਂ ਆਪ ਵੀ ਇਹਦੇ ਤੇ ਪੁੱਗੋ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਤੇ 5 ਲੱਖ ਰੁਪਇਆ ਦੇਤਾ, ਇਸ ਤੋਂ ਇਲਾਵਾ ਮੀਤ ਹੇਅਰ ਨੇ ਦੇਤਾ, ਭੁੰਦੜ ਸਾਹਿਬ ਨੇ ਵੀ ਕਾਫੀ ਮੋਟੀ ਰਕਮ ਦਿੱਤੀ ਹੈ, ਮੇਰੇ ਖਿਆਲ ਦੇ ਨਾਲ 50 ਲੱਖ ਰੁਪਇਆ ਦੇ ਦਿੱਤਾ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ। ਢੀਂਡਸਾ ਪਰਿਵਾਰ ਹੈ ਜਿਹੜਾ ਉਹ ਵੀ ਅੱਗੇ ਆਇਆ, ਸੁਖਦੇਵ ਸਿੰਘ ਢੀਂਡਸਾ ਨੇ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਬਰਨਾਲਾ ਦੇ ਸਿਵਲ ਹਸਪੀਟਲ ਨੂੰ, ਔਰ ਜਿਹੜੇ ਛੋਟੇ ਢੀਂਡਸਾ ਉਹਨਾਂ ਨੇ ਵੀ ਤਨਖਾਹ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ 3 ਮਹੀਨਿਆਂ ਦੀ ਤਨਖਾਹ ਆਖੀ ਆ। ਤਾਂ ਇਸੇ ਤਰ੍ਹਾਂ ਹੀ ਜਿਹੜੇ ਕਿੱਕੀ ਢਿੱਲੋਂ ਆ ਉਹ ਵੀ ਸਾਹਮਣੇ ਆਏ ਆ, ਤਾਂ ਹੋਰ ਵੀ ਸ਼ਾਇਦ ਆ ਗਏ ਹੋਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਔਰ ਐਸੇ ਸਮੇਂ ਅਪੀਲ ਕੀਤੀ ਆ ਕਿ ਜਦੋਂ ਲੋੜ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਵਿਧਾਇਕ ਜਿਹੜੇ ਆ ਜਾਣਗੇ। ਤਾਂ ਆਉਣਾ ਵੀ ਚਾਹੀਦਾ, ਸਾਰੇ ਵਿਧਾਇਕਾਂ ਨੂੰ ਰਲ ਮਿਲ ਕੇ ਪੈਸਾ ਇਕੱਤਰ ਕਰਨਾ ਚਾਹੀਦਾ, ਔਰ ਇਹ ਪੈਸਾ ਜਿਹੜਾ ਉਹ ਸਹੀ ਹੱਥਾਂ ਦੇ ਵਿੱਚ ਜਾਵੇ, ਸਹੀ ਲੋੜਵੰਦਾਂ ਦੇ ਕੋਲ ਜਾਵੇ, ਤਾਂ ਕਿ ਇਸ ਵੇਲੇ ਮੁਸੀਬਤ ਦੇ ਦੌਰ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਮਰੇ, ਕੋਈ ਦਵਾਈ ਖਣੋ ਨਾ ਮਰੇ। ਇਹ ਇੱਕ ਬਹੁਤ ਵੱਡੀ ਸਮੱਸਿਆ ਹੁਣ ਖੜੀ ਹੋਏਗੀ ਨਾ, ਕਿਉਂਕਿ ਦੇਖੋ ਗੱਲ ਇਹ ਆ ਕਿ ਜਿੱਦਾਂ ਹੁਣ ਗਰੀਬ ਬੰਦੇ ਵਾਸਤੇ ਜਦੋਂ ਕੰਮਕਾਰ ਬੰਦ ਹੋ ਜਾਂਦਾ ਉਹਦੀ ਦੁਨੀਆ ਜਿਹੜੀ ਆ ਰੁਕ ਜਾਂਦੀ ਆ, ਤਾਂ ਉਸ ਦੁਨੀਆ ਨੂੰ ਚਲਾਉਣ ਵਾਸਤੇ ਘੱਟੋ ਘੱਟ ਸਰਕਾਰੀ ਇਮਦਾਦ ਜਿਹੜੀ ਆ ਉਹਦੇ ਤੱਕ ਪਹੁੰਚਣੀ ਲਾਜ਼ਮੀ ਹੈ। ਜੀ ਬਿਲਕੁਲ ਬਿਲਕੁਲ। ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਬਹੁਤ ਸਾਰੇ ਸ਼ਰਧਾਲੂ ਹਜ਼ੂਰ ਸਾਹਿਬ ਦੇ ਵਿੱਚ ਫਸੇ ਨੇ, ਮਜੀਠੀਆ ਹੋਣਾ ਨੇ ਚੁੱਕਿਆ ਇਹ ਮਾਮਲਾ। ਹਾਂਜੀ ਦੇਖੋ, ਬਹੁਤ ਸਾਰੇ ਲੋਕ ਜਿਹੜੇ ਆ ਪੰਜਾਬ ਤੋਂ ਜਾਂਦੇ ਆ ਨਤਮਸਤਕ ਹੋਣ ਹਜ਼ੂਰ ਸਾਹਿਬ। ਇਸ ਵੇਲੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਯਾਨੀ ਸ਼ਰਧਾਲੂ ਜਿਹੜੇ ਉੱਥੇ ਗਏ ਹੋਏ ਸਨ ਉਹ ਫਸ ਗਏ ਆ ਉੱਥੇ, ਕਿਉਂਕਿ ਯਕਦਮ ਤੁਹਾਨੂੰ ਪਤਾ ਹੀ ਆ ਟ੍ਰੇਨਾਂ ਬੰਦ ਹੋ ਗਈਆਂ। ਵੈਸੇ ਕਦੇ ਉਮੀਦ ਹੀ ਨਹੀਂ ਕੀਤੀ ਜਾਂਦੀ, ਉਦਾਂ ਆਪਾਂ ਕਹਿੰਦੇ ਆ ਕਿ ਚਲੋ ਜੇ ਬੱਸਾਂ ਬੰਦ ਹੋ ਗਈਆਂ ਤੇ ਟ੍ਰੇਨ ਤੇ ਚੜ੍ਹ ਕੇ ਚੱਲਾਂਗੇ, ਰੇਲ ਤੇ ਚੱਲਦੀ ਆ ਨਾ, ਤਾਂ ਇਹਨਾਂ ਨੇ ਯਕਦਮ ਰੇਲ ਵੀ ਬੰਦ ਕਰ ਦਿੱਤੀ। ਦੱਸਦੇ ਆ ਕਿ ਪਹਿਲੀ ਦਫਾ ਹੋਇਆ ਕਿ ਰੇਲ ਵੀ ਜਿਹੜੀ ਆ ਸਮੁੱਚੇ ਤੌਰ ਤੇ ਬੰਦ ਕਰ ਦਿੱਤੀ ਗਈ, ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ। ਤਾਂ ਹੁਣ ਹੋਇਆ ਕੀ ਆ ਕਿ ਜਿਹੜੇ ਪੰਜਾਬ ਦੇ ਵਿੱਚੋਂ ਗਏ ਹੋਏ ਸੀਗੇ ਉਹ ਬਹੁਤ ਸਾਰੇ ਬੰਦੇ ਫਸ ਗਏ ਉੱਥੇ, ਕਿਉਂਕਿ ਆਮ ਤੌਰ ਤੇ ਹਜ਼ੂਰ ਸਾਹਿਬ ਜਿਹੜੇ ਆ ਸਾਡੇ ਪੰਜਾਬੀ ਉਹ ਟ੍ਰੇਨ ਤੇ ਜਾਂਦੇ ਆ। ਟ੍ਰੇਨ ਕਿਉਂਕਿ ਉੱਥੇ ਸਿੱਧੀ ਜਾਂਦੀ ਆ, ਇਹ ਤੇ ਟ੍ਰੇਨ ਤੇ ਚੜੇ ਜਾਂਦੇ, ਗੱਲਾਂ ਬਾਤਾਂ ਕਰਦੇ ਜਾਂਦੇ ਆ, ਚਲੋ ਦਰਸ਼ਨ ਮੇਲੇ ਕਰਕੇ ਤੇ ਟ੍ਰੇਨ ਤੇ ਵਾਪਸ ਆ ਜਾਂਦੇ ਆ। ਟ੍ਰੇਨ ਹੁਣ ਬੰਦ ਹੋ ਗਈ ਆ, ਬੱਸਾਂ ਜਿਹੜੀਆਂ ਪਹਿਲਾਂ ਹੀ ਬੰਦ ਹੋ ਗਈਆਂ, ਤੇ ਇਸ ਤੋਂ ਇਲਾਵਾ ਫਿਰ ਮੋਟਰ ਗੱਡੀ ਵੀ ਨਹੀਂ ਵਰਤੀ ਜਾ ਸਕਦੀ। ਸੋ ਇਸ ਕਰਕੇ ਉਹ ਬੰਦੇ ਜਿਹੜੇ ਫਸ ਗਏ, ਮਾਝੇ ਦੇ ਵੀ ਆ, ਕੁਝ ਸਾਡੇ ਏਰੀਏ ਦੇ ਵੀ ਮੈਂ ਸੁਣਿਆ ਵਾਹਵਾ ਬੰਦੇ ਜਿਹੜੇ ਉੱਧਰ ਗਏ ਸਨ ਉਹ ਵੀ ਉੱਥੇ ਹੀ ਸਟਕ ਹੋ ਗਏ ਆ। ਤਾਂ ਇਹਦੇ ਵਿੱਚ ਕੀ ਆ ਕਿ ਹੁਣ ਸਰਕਾਰ ਨੂੰ ਕਰਨਾ ਚਾਹੀਦਾ ਤਾਲਮੇਲ, ਸਰਕਾਰ ਤਾਲਮੇਲ ਬਿਠਾਵੇ। ਵੈਸੇ ਵੀ ਜੇ ਤੁਸੀਂ ਵੇਖੋਗੇ ਜਿਹੜੇ ਹਾਲਾਤ ਬਣੇ ਪਏ ਆ ਰਾਜਕਰਨਵੀਰ ਸਿੰਘ ਜੀ, ਪਬਲਿਕ ਟਰਾਂਸਪੋਰਟ ਤੇ ਵਰਤਣੀ ਵੀ ਨਹੀਂ ਚਾਹੀਦੀ। ਕਿਉਂਕਿ ਅੱਗੇ ਇੱਕ ਮਾਮਲਾ ਜਿਹੜਾ ਸ਼ਤਾਬਦੀ ਦੇ ਵਿੱਚੋਂ ਹੀ ਆਇਆ ਨਾ, ਮੁਸਾਫਰ ਉਹਦਾ ਜਿਹੜਾ ਮਾਮਲਾ ਬਣਿਆ ਅੰਮ੍ਰਿਤਸਰ ਦਾ ਸੀਗਾ। ਤਾਂ ਜਿਹੜੀ ਜਨਤਕ ਟਰਾਂਸਪੋਰਟ ਹੈ, ਚਾਹੇ ਰੇਲ ਆ ਚਾਹੇ ਬੱਸ ਆ, ਉਹਦੇ ਵਰਤਣੀ ਵੈਸੇ ਵੀ ਖਤਰੇ ਤੋਂ ਖਾਲੀ ਨਹੀਂ। ਤਾਂ ਸਰਕਾਰ ਨੂੰ ਕੋਈ ਕੋਆਰਡੀਨੇਟ ਕਰਕੇ ਸੁਰੱਖਿਆ ਦੇ ਲਿਹਾਜ਼ ਨਾਲ ਦੇਖ ਕੇ ਉਹਨਾਂ ਬੰਦਿਆਂ ਨੂੰ ਇੱਥੇ ਲਿਆਉਣਾ ਚਾਹੀਦਾ। ਜੀ ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।